415 909 0503। गुरबचन सिंह नागरा सैक्रामेंटो, गुरपाल सिंह स्प्रिंगफील्ड वर्जीनिया, मनजीत सिंह कुलार, अवतार सिंह मंजिल क्लोविस, सतनाम सिंह सनी परेवाल, अमरजीत सांझ युवा सिटी, लखबीर सिंह समरा टैक्सस, गुरमेल सिंह बेकरसफील्ड, अमरजीत सिंह स्टॉकटन, सरबजीत सिंह तूर न्यू जर्सी, हरनेक सिंह पाबला रैंटन वाशिंगटन, H&M ऑयल ओंटारियो, हरजीत सिंह लैथरॉप, गुरमेल सिंह बलबीर वासी एलग्रोव, गुरनेक सिंह बागड़ी फ्रेजनो, धर्म सिंह रमिंदर बसरा बेकरसफील्ड, शमशेर सिंह ढिल्लों न्यूयॉर्क, गरेवाल ट्रैवल सर्विसेज यूबा सिटी, टैक्स पेरोल वीज़ा OCI कार्ड पासपोर्ट दी सर्विसेज लै सकते हो। कॉल 5307517605। ऊड़ा डेट रिलीफ वाले निर्मल सिंह मान, इकनॉमिक हार्डशिप चल रही है, बैंकरप्सी तो बचना चाहते हो, डैट ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ ਨਿਰਮਲ ਮਾਨ ਹੁਣਾਂ ਨੂੰ 8888889914। ਤੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰॉड ਐਂਡ ਰॉब ਇਸ਼ੂ ਟਰੱਕ ਟ੍ਰੇਲਰ ਪਾਰਟਸ, ਬ੍ਰੇਕ ਪਾਰਟ, ਸਸਪੈਂਸ਼ਨ ਪਾਰਟ, ਇਲੈਕਟ੍ਰੀਕਲ ਸਟਾਰਟਰ, ਕੂਲਿੰਗ ਪਾਰਟ, ਸ਼ੌਕ ਡਰਮਸ ਇਹਨਾਂ ਦੇ ਕੋਲ ਉਪਲਬਧ ਆ। ਆਫਟਰ ਮਾਰਕੀਟ ਹਾਈ ਕੁਆਲਿਟੀ OEM ਪਾਰਟਸ ਬਹੁਤ ਹੀ ਵਾਜਿਬ ਕੀਮਤਾਂ ਤੇ ਲੈ ਸਕਦੇ ਹੋ। ਦੋ ਲੋਕੇਸ਼ਨਸ ਨੇ ਟੋਰਲੋਕ ਤੇ ਸਟਾਕਟਨ ਲਈ 2094102222 ਤੇ ਟੋਰਲੋਕ ਲਈ 2096687183 ਦੇ ਉੱਤੇ ਕਾਲ ਕਰ ਸਕਦੇ ਹੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ ਕਾਲ 408 722 7698। ਸਾਡੇ ਨਾਲ ਰਮਨ ਜੀ ਜੁੜੇ ਹੋਏ। ਰਮਨ ਜੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭੇਟ ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ, ਆਪਾਂ ਇੱਕ ਦੋ ਮੇਨ ਖਬਰਾਂ ਜਿਹੜੀਆਂ ਕਵਰ ਕਰਾਂਗੇ, ਕੀ ਕੁਝ ਵਾਪਰਿਆ ਅਮਰੀਕਾ ਦੇ ਵਿੱਚ ਜਾਂ ਕੈਲੀਫੋਰਨੀਆ 'ਚ। ਉਸ ਤੋਂ ਬਾਅਦ ਆਪਾਂ ਟਰੱਕਿੰਗ ਨਾਲ ਰਿਲੇਟਡ ਜੋ ਖਬਰਾਂ ਹੈਗੀਆਂ ਜਾਂ ਤੁਹਾਡੇ ਜਿਹੜੇ ਕੁਐਸਚਨ ਆ ਉਹ ਤੁਸੀਂ ਸਾਂਝੇ ਕਰ ਸਕਦੇ ਆ। ਹੁਣੇ ਹੀ ਇੱਕ ਖਬਰ ਆ ਰਹੀ ਆ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ। ਉੱਥੇ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਚੱਲ ਰਹੀ ਆ, ਤਾਂ ਉਸ ਇੱਕ ਰੈਲੀ ਦੇ ਦੌਰਾਨ, ਇਲੈਕਸ਼ਨ ਦੇ ਦੌਰਾਨ ਹਵਾ ਬਹੁਤ ਤੇਜ਼ ਚੱਲੀ ਤੇ ਉੱਥੇ ਸਟੇਜ ਕਲੈਪਸ ਹੋ ਗਏ, ਜਿਹਦੇ ਨਾਲ 9 ਜਾਣਿਆਂ ਦੀ ਮੌਤ ਹੋ ਗਈ ਤੇ 54 ਜਾਣੇ ਬੜੀ ਬੁਰੀ ਤਰ੍ਹਾਂ ਜਿਹੜੇ ਆ ਫੱਟੜ ਹੋਏ ਹੈਗੇ ਆ। ਤੇ ਦੂਸਰੀ ਖਬਰ ਜਿਹੜੀ ਆਪਾਂ ਸਾਂਝੀ ਕਰਨੀ ਤੁਹਾਡੇ ਨਾਲ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਹੈਗੀ ਆ। ਅੱਜ ਇੰਡੀਆ ਦੇ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਪਟਿਆਲੇ ਦੇ ਵਿੱਚ ਭਾਸ਼ਣ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਅੱਤਵਾਦੀਆਂ ਨੂੰ ਉੱਥੇ ਜਾ ਕੇ ਮਾਰਾਂਗੇ। ਸਾਰਾ ਕੁਝ ਸਾਬਤ ਹੋ ਚੁੱਕਾ ਆ। ਅਮਰੀਕਾ ਵਿੱਚ ਵੀ, ਕੈਨੇਡਾ 'ਚ ਇੱਥੇ ਦੇ ਜਰਨਲਿਸਟ ਪ੍ਰੂਵ ਕਰ ਚੁੱਕੇ ਆ ਕਿ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਸ਼ਰੇਆਮ ਭਾਰਤੀ ਸਰਕਾਰ ਨੇ ਕੀਤਾ ਆ। ਅਮਰੀਕਾ ਦੇ ਵਿੱਚ ਕਈ ਸਿੱਖਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਦੇ ਸੰਬੰਧ ਦੇ ਵਿੱਚ ਅੱਜ ਡਾਕਟਰ ਜਸਮੀਤ ਕੌਰ ਬੈਂਸ AV 3027 ਜੋ ਬਿੱਲ ਆ ਉਹ ਲੈ ਕੇ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਆ ਰਹੇ ਆ ਤੇ ਆਲਰੇਡੀ ਅਸੈਂਬਲੀ ਕਮੇਟੀ ਪਬਲਿਕ ਸੇਫਟੀ 'ਚ ਪਾਸ ਹੋ ਚੁੱਕਾ ਆ। ਅਸੈਂਬਲੀ ਕਮੇਟੀ ਐਮਰਜੈਂਸੀ ਮੈਨੇਜਮੈਂਟ 'ਚ ਪਾਸ ਹੋ ਚੁੱਕਾ ਹੈ। ਅਸੈਂਬਲੀ ਅਪਰੋਪਰੀਏਸ਼ਨ ਕਮੇਟੀ 'ਚ ਵੀ 15 ਦੇ ਮੁਕਾਬਲੇ 0 ਨਾਲ ਪਾਸ ਹੋ ਚੁੱਕਾ ਹੈ। ਤੇ ਅੱਜ ਵੀਰਵਾਰ ਨੂੰ ਸਟੇਟ ਅਸੈਂਬਲੀ 'ਚ ਵੋਟ ਪੈਣੀ ਆ ਇਸ ਬਿੱਲ ਦੇ ਹੱਕ ਦੇ ਵਿੱਚ। ਤੇ ਜਿਨ੍ਹਾਂ ਨੇ ਹਜੇ ਨਹੀਂ ਆਪਣਾ ਲੈਟਰ ਸਾਈਨ ਕੀਤਾ, ਉਹ ਕੱਲ ਵੀ ਆਪਾਂ ਤੁਹਾਨੂੰ ਸਾਰਿਆਂ ਨੂੰ ਸਾਂਝੀ ਕੀਤੀ ਸੀ, ਅੱਜ ਵੀ ਫੇਰ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਲਿੰਕ ਪਾ ਦਿੰਨੇ ਆ। ਸਿਰਫ ਤੁਸੀਂ ਆਪਣਾ ਨਾਮ, ਨੰਬਰ, ਐਡਰੈਸ ਪਾਉਣਾ ਹੈ ਤੇ ਤੁਹਾਡਾ ਅਸੈਂਬਲੀ ਮੈਂਬਰ ਆ ਜਾਣਾ, ਉਹਦੇ ਕੋਲ ਲੈਟਰ ਚਲੇ ਜਾਣਾ। ਹੋਪਫੁਲੀ ਮੇਰੀ ਕੱਲ ਡਾਕਟਰ ਜਸਮੀਤ ਬੈਂਸ ਉਹਨਾਂ ਨਾਲ ਗੱਲਬਾਤ ਹੋਈ ਸੀ, ਕਹਿੰਦੀ ਵੀ ਸ਼ਾਇਦ ਦੁਪਹਿਰ ਤੋਂ ਪਹਿਲਾਂ, ਨਹੀਂ ਤਾਂ ਸ਼ਾਮ ਨੂੰ ਜਿਹੜੀ ਆਫਟਰਨੂਨ ਦੇ ਵਿੱਚ ਇਸ ਬਿੱਲ ਦੇ ਉੱਤੇ ਜੋ VOTING ਹੋਣੀ ਹੈਗੀ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਇਹ ਜਿਹੜਾ ਬਿੱਲ ਆ ਅਸੈਂਬਲੀ ਮੈਂਬਰ ਵੱਲੋਂ ਲਿਆਂਦਾ ਗਿਆ ਆ, ਸਪੋਰਟ AV 3027 ਟ੍ਰਾਂਸਨੈਸ਼ਨਲ ਰਿਪਰੈਸ਼ਨ। ਇਹ ਇੱਕ ਥ੍ਰੈਟ ਹੈਗਾ ਸਿੱਖ ਅਮਰੀਕਨਜ਼ ਨੂੰ। ਆਪਾਂ ਦੇਖਿਆ ਕਿਸ ਤਰ੍ਹਾਂ ਗੁਪਤੇ ਵਰਗੇ ਜਿਹੜੇ ਆ ਅਮਰੀਕਨ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਸੀ। ਤੇ ਇਕੱਲਾ ਸਿੱਖਾਂ ਨੂੰ ਨਹੀਂ, ਇਸ ਤੋਂ ਬਿਨਾਂ ਈਰਾਨ, ਚਾਈਨਾ, ਰਸ਼ੀਆ ਦੇ ਲੋਕ ਜਿਹੜੇ ਆ ਉਹਨਾਂ ਦੇ ਲਈ ਵੀ ਖਤਰਾ ਆ ਉੱਥੇ ਦੀਆਂ ਸਰਕਾਰਾਂ ਵੱਲੋਂ। ਸੋ ਇਸ ਬਿੱਲ ਨੂੰ ਇੰਟਰੋਡਿਊਸ ਕਰਨ ਦਾ ਮਤਲਬ ਇਹ ਆ ਵੀ ਕੈਲੀਫੋਰਨੀਆ ਸਟੇਟ ਦੇ ਵਿੱਚ ਪਹਿਲੀ ਜਿਹੜੀ ਸਟੇਟ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਬਣੂਗੀ, ਜਿਹਦੇ ਮੁਤਾਬਕ ਜਿਹੜਾ ਆਪਣਾ ਕੌਨਸਟੀਟਿਊਸ਼ਨਲ ਰਾਈਟ ਹੈਗਾ ਸਾਰੇ ਕੈਲੀਫੋਰਨੀਅਨਸ ਦਾ, ਉਸ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਜੀ ਬਿਲਕੁਲ। ਸੋ 3027 ਜਿਹੜਾ ਬਿੱਲ ਆ, ਇਸ ਨੂੰ ਇਹਦੀ ਸਪੋਰਟ ਦੇ ਲਈ ਤੁਸੀਂ ਕਰ ਸਕਦੇ ਆ, ਈਮੇਲ ਵੀ ਕਰ ਸਕਦੇ ਆ, ਕਾਲ ਵੀ ਜਿਹੜੇ ਆਪਣੇ ਲੋਕਲ ਅਸੈਂਬਲੀ ਪਰਸਨ ਆ ਉਹਨਾਂ ਨੂੰ ਤੁਸੀਂ ਜਿਹੜਾ ਜ਼ਰੂਰ ਕਰੋ ਤਾਂ ਜੋ ਇਹ ਬਿੱਲ ਜਿਹੜਾ ਪਾਸ ਹੋਵੇ। ਮੋਦੀ ਹੁਣ ਤਾਂ ਪੱਗ ਬੰਨ੍ਹ ਕੇ ਉੱਥੇ ਪਹੁੰਚਿਆ ਤੇ ਪੱਗ ਬੰਨ੍ਹ ਕੇ ਪਤਾ ਹੀ ਆ ਵੀ ਉਸਨੇ ਕੀ ਕਹਿਣਾ। ਉਹੀ ਗੱਲਾਂ ਕੀਤੀਆਂ ਜੋ ਜਿਹੜਾ ਆ ਕੈਪਟਨ ਅਮਰਿੰਦਰ ਕਰਦਾ ਹੁੰਦਾ, ਤੇ ਉਹੀ ਚੀਜ਼ਾਂ ਜਿਹੜੀਆਂ ਉਹ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਬੋਲ ਰਿਹਾ ਸੀ। ਸੋ ਵੱਧ ਤੋਂ ਵੱਧ ਜਿਹੜੀ ਸਪੋਰਟ ਕਰੋ AB 20
3027 ਨੂੰ ਲੈ ਕੇ। ਤੇ ਟਰੱਕਿੰਗ ਬਾਰੇ ਗੱਲਬਾਤ ਕਰਦੇ ਹਾਂ ਅਤੇ ਸ਼ੁਰੂਆਤ ਜੇ ਆਪਾਂ ਕਰਦੇ ਜਾਈਏ ਆਪਣੇ ਰਮਨ ਜੀ, ਜਿਹੜੀ ਮਾਰਕੀਟ ਦੀ ਕੰਡੀਸ਼ਨਸ ਨੂੰ ਜਿਹੜਾ ਉਹ ਲੈ ਕੇ ਕਿੱਦਾਂ ਚੱਲ ਰਹੀ ਹੈ ਮਾਰਕੀਟ ਦੀ ਕੰਡੀਸ਼ਨ? ਮਾਰਕੀਟ ਦੀ ਕੰਡੀਸ਼ਨ ਰਾਜਕਰਨ pretty much ਸੇਮ ਹੈਗੀ ਆ। ਸੌਰੀ ਟੂ ਸੇ ਐਵਰੀ ਟਾਈਮ ਆਪਾਂ ਉਹ ਸੇਮ ਹੀ ਗੱਲ ਕਰਦੇ ਹੈਗੇ ਆ। ਸੋ ਜਿਹੜਾ ਟਨੇਜ ਹੈਗੀ ਆ ਉਹ ਘਟੀ ਹੈਗੀ ਆ। ਸਿਰਫ ਇੱਕ ਪੋਜ਼ੀਟਿਵ ਨਿਊਜ਼ ਥੋੜ੍ਹੀ ਜਿਹੀ ਆਈ ਹੈਗੀ ਹੈ ਕਿ ਜਿਹੜੇ ਟ੍ਰੇਲਰ ਆਰਡਰਸ ਹੈਗੇ ਆ ਉਹ ਪਿਛਲੇ 6 ਮਹੀਨਿਆਂ ਦੀ ਨੈਗੇਟਿਵਿਟੀ ਤੋਂ ਬਾਅਦ ਇਸ ਮਹੀਨੇ ਜਿਹੜੇ ਪਿਛਲੇ ਮਹੀਨੇ ਉਹ ਪੋਜ਼ੀਟਿਵ ਹੋਏ ਹੈਗੇ ਆ। ਅਦਰ ਦੈਨ ਦੈਟ ਜਿਹੜਾ ਵੀ ਇਸ ਵੇਲੇ ਜਿਹੜੀ ਫਰੇਟ ਟਨੇਜ ਹੈਗੀ ਆ ਜਾਂ ਕੁਛ ਵੀ ਉਹ ਹੈਗਾ ਆ ਉਹ ਡੈਫੀਨੇਟਲੀ ਡਾਊਨ ਗਈ ਹੈਗੀ ਆ। ਜਿਹੜੇ ਮੈਕਸੀਕਨ ਪੋਰਟਸ ਹੈਗੇ ਆ ਉਹਨਾਂ ਤੇ ਕਾਰਗੋ ਵੋਲਿਊਮ ਅਪ ਗਿਆ ਹੈਗਾ 2024 ਦੇ ਵਿੱਚ ਅਪ੍ਰੈਲ ਤੱਕ 18% ਦਾ ਵਾਧਾ ਉਧਰ ਹੋਇਆ ਹੈਗਾ। ਪਰ ਜਿਹੜਾ ਆਪਣੇ ਇੱਧਰ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਨੈਗੇਟਿਵ ਵਾਲੀ ਹੀ ਹੈਗੀਆਂ ਅਜੇ ਵੀ। ਜਿਹੜਾ ਅੱਗੇ ਸੋਚਿਆ ਜਾ ਰਿਹਾ ਸੀਗਾ ਕਿ ਫਰੇਟ ਦੇ ਜਿਹੜਾ ਪ੍ਰੋਡਿਊਸ ਦਾ ਕੰਮ ਆ ਉਹਦੇ ਵਿੱਚ ਥੋੜ੍ਹਾ ਜਿਹਾ ਵਾਧਾ ਜ਼ਰੂਰ ਹੋਇਆ ਹੈਗਾ। ਪਰ ਪ੍ਰੋਬਲਮ ਜਿਹੜੀ ਆ ਇੱਥੇ ਆ ਰਹੀ ਹੈਗੀ ਇਸ ਵੇਲੇ ਕਿ ਜਿੰਨੀਆਂ ਵੀ ਕੰਪਨੀਜ਼ ਵੱਡੀਆਂ ਹੈਗੀਆਂ ਜਦੋਂ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਆ ਤਾਂ ਉਹਨਾਂ ਵੱਲੋਂ ਦੱਸਿਆ ਜਾਂਦਾ ਕਿ ਜਿਹੜੇ ਸ਼ਿਪਰਸ ਹੈਗੇ ਆ ਸ਼ਿਪਰਸ ਪੇ ਨਹੀਂ ਕਰ ਰਹੇ ਹੈਗੇ ਫਰੇਟ ਦਾ ਰੇਟ ਉਹਨਾਂ, ਕਿਉਂਕਿ ਡਿਮਾਂਡ ਘੱਟ ਹੈਗੀ ਹੈ। ਇਸ ਕਰਕੇ ਸ਼ਿਪਰ ਰੇਟ ਨਹੀਂ ਪੇ ਕਰ ਰਹੇ ਔਰ ਬ੍ਰੋਕਰ ਅੱਗੇ ਡੈਫੀਨੇਟਲੀ ਉਸ ਤੋਂ ਬਾਅਦ ਬ੍ਰੋਕਰ ਨੇ ਆਪਣਾ ਰੱਖ ਕੇ ਜਿਹੜਾ ਪੇ ਕਰਨਾ ਉਹ ਕਾਫੀ ਥੱਲੇ ਹੈਗਾ। ਸੋ ਇਸ ਕਰਕੇ ਸਿਚੁਏਸ਼ਨ ਜਿਹੜੀ ਖੜੀ ਹੋਈ ਆ ਬੇਸਿਕਲੀ ਇਸ ਵੇਲੇ ਜੇ ਆਪਾਂ ਕਹੀਏ ਵੀ ਜਿਹੜੀ ਸ਼ਿਪਰ ਦੇ ਵੱਲੋਂ ਜਿੰਨਾ ਹੋਲਡ ਕੀਤਾ ਜਾ ਰਿਹਾ ਰੇਟਸ ਨੂੰ ਜਾਂ ਜਿੰਨਾ ਘੱਟ ਪੇ ਕੀਤਾ ਜਾ ਰਿਹਾ ਉਹ ਕਾਫੀ ਚਿੰਤਾਜਨਕ ਹੈਗਾ ਆ। ਔਰ ਜਿਨ੍ਹਾਂ ਨੇ ਵੀ ਕੰਪਨੀਜ਼ ਨੇ ਜਿਹੜੇ ਆਪਣੇ ਕੀਤੇ ਹੈਗੇ ਆ ਬਿਡਿੰਗ ਕੀਤੀ ਹੈਗੀ ਆ ਉਹਨਾਂ ਵੱਲੋਂ ਵੀ ਇਹ ਖਦਸ਼ਾ ਦਿਖਾਇਆ ਜਾ ਰਿਹਾ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਵੀ ਰੇਟ ਵੱਧਦੇ ਹੈਗੇ ਪਰ ਜਿਹੜੀ ਬਿਡਿੰਗ ਉਹਨਾਂ ਨੇ ਕੀਤੀ ਹੈਗੀ ਉਹ ਕਾਫੀ ਲੋ ਹੈਗੀ। ਔਰ ਕਈ ਤੇ ਕੰਪਨੀਜ਼ ਨੇ ਦੱਸਿਆ ਕਿ ਬਿਲਕੁਲ ਹੀ ਅਨਐਕਸੈਪਟੇਬਲ ਰੇਟਸ ਜਿਹੜੇ ਆ ਜਦੋਂ ਤੁਹਾਨੂੰ ਤੁਹਾਡਾ ਜਿਹੜਾ ਪਰਮਾਨੈਂਟ ਸ਼ਿਪਰ ਹੈਗਾ ਜਾਂ ਤੁਹਾਡਾ ਕੋਈ ਲੌਂਗ ਟਰਮ ਸ਼ਿਪਰ ਹੈਗਾ ਉਹ ਤੁਹਾਨੂੰ ਕਾਲ ਕਰਕੇ ਕਹਿੰਦਾ ਹੈਗਾ ਵੀ ਜਿਹੜੇ ਰੇਟਸ ਉਹਨੂੰ ਬਿਡਿੰਗ 'ਚ ਆ ਰਹੇ ਹੈਗੇ ਆ ਤੇ ਉਹ ਇੱਕ ਅਨਹਰਡ ਜਿਹੜੇ ਰੇਟਸ ਹੈਗੇ ਆ ਜਿੱਥੇ ਲੋਕੀ ਇਸ ਵੇਲੇ ਬਿਡ ਕਰ ਰਹੇ ਆ। ਸੋ ਕੋਈ ਜ਼ਿਆਦਾ ਸਿਚੁਏਸ਼ਨ ਐਡੀ ਵਧੀਆ ਨਹੀਂ ਹੈਗੀ। ਪਰ ਜਿਹੜਾ ਹੋਰ ਕਈ ਸਿਚੁਏਸ਼ਨਾਂ ਹੈਗੀਆਂ ਜਿਹੜੀਆਂ ਪੋਸੀਬਲ ਹੈਗਾ ਫਿਰ ਉਹ ਹੀ ਆਪਾਂ ਕਹਿੰਦੇ ਪੋਸੀਬਿਲਿਟੀ ਹੈਗੀ ਇਲੈਕਸ਼ਨ ਈਅਰ ਹੈਗਾ ਮੇ ਬੀ ਇੰਟਰਸਟ ਰੇਟ ਥੱਲੇ ਡਰੋਪ ਹੋਣ ਦੇ ਕਰਕੇ ਮੇ ਬੀ ਥੋੜ੍ਹਾ ਬਹੁਤ ਜਿਹੜਾ ਫਰਕ ਆ ਪੈ ਜਾਵੇ। ਤੇ ਅੱਜ ਨੱਕ ਲੈਂਦੇ ਆ ਇਹ ਵੀ ਹੈਗਾ ਕਿ ਇਲੀਨੋਇਸ ਦੀ ਟਰੱਕਿੰਗ ਕੰਪਨੀ ਇੱਕ ਹੈਗੀ ਉਹਨੇ ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਆ। ਪੈਟਰੀਅਟ ਟਰਾਂਸਪੋਰਟ ਤੇ ਐਕਸਪੀਡਾਈਟਰ ਸਿਸਟਮਸ ਇਹਨਾਂ ਨੇ ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਹੈ। ਸੋ ਬੈਂਕਰਪਸੀਆਂ ਦਾ ਵੀ ਜਿਹੜਾ ਦੌਰ ਹੈਗਾ ਆ ਉਹ ਚੱਲ ਰਿਹਾ ਹੈਗਾ ਇਸ ਵੇਲੇ ਪੂਰਾ ਤੇ ਇਸ ਕਰਕੇ ਸਿਚੁਏਸ਼ਨ ਜਿਹੜੀ ਉਹ ਬਾਹਲੀ ਵਧੀਆ ਨਹੀਂ ਹੈਗੀ ਜੀ। ਸੋ ਬਿਲਕੁਲ ਜਿਹੜਾ ਟਰੱਕਿੰਗ ਟਨੇਜ ਆ ਉਹ ਡਿਕਲਾਈਨ ਹੋਇਆ ਅਪ੍ਰੈਲ ਮਹੀਨੇ ਦੇ ਵਿੱਚ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਦੱਸਿਆ ਵੀ ਫॉर ਹਾਇਰ ਟਰੱਕ ਟਨੇਜ ਜੋ ਆ ਉਹ 1.2% ਡਿਕਲਾਈਨ ਹੋਇਆ ਅਪ੍ਰੈਲ ਮਹੀਨੇ। ਬਿਲਕੁਲ। ਸੋ ਇਹ ਸਿਗਨੀਫਾਈ ਹੁਣ ਕੀ ਕਰ ਰਿਹਾ ਆ? ਡਿਮਾਂਡ ਘੱਟ ਆ, ਸਪਲਾਈ ਜ਼ਿਆਦਾ ਆ, ਜਾਂ ਸਪਲਾਈ ਵੀ ਘੱਟ ਗਈ ਆ ਡਿਮਾਂਡ ਵੀ ਘੱਟ ਆ? ਰਮਨ ਜੀ ਵਾਟ ਡਜ਼ ਇਟ ਮੀਨ? ਇਹਦਾ ਮਤਲਬ ਕੀ ਆ ਹੁਣ ਇਹਦਾ? ਮਤਲਬ ਇਹਦਾ ਡੈਫੀਨੇਟਲੀ ਹੈਗਾ ਕਿ ਆਬਵੀਅਸਲੀ ਸਪਲਾਈ ਐਂਡ ਡਿਮਾਂਡ ਦਾ ਚੱਕਰ ਹੈਗਾ ਔਰ ਸਪਲਾਈ ਟਰੱਕਸ ਦੀ ਜ਼ਿਆਦਾ ਹੈਗੀ ਆ। ਲੋਡਸ ਜਿਹੜੇ ਆ ਉਹ ਡਿਕਲਾਈਨ ਜਿੱਦਾਂ ਕਿ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਲੋਡ ਡਿਕਲਾਈਨ ਤੇ ਗਏ ਹੈਗੇ ਆ। ਸੋ ਇਸ ਕਰਕੇ ਸਿਚੁਏਸ਼ਨ ਜਿਹੜੀ ਆ ਉਹ ਸਪਲਾਈ ਐਂਡ ਡਿਮਾਂਡ ਕਰਕੇ ਹੁੰਦਾ ਸਾਰਾ। ਤੇ ਐਤਕੀ ਜਿਹੜੀ ਇਹ ਪ੍ਰੋਬਲਮ ਹੈਗੀ ਆ ਕਿਉਂਕਿ ਪ੍ਰੋਬਲਮ ਲੰਮੀ ਬਹੁਤ ਚਲੀ ਗਈ ਹੈਗੀ ਆ। ਪਹਿਲਾਂ ਹੁੰਦਾ ਸੀਗਾ ਕਿ ਸਾਲ ਦਾ ਸਾਈਕਲ ਹੁੰਦਾ ਸੀ, ਸਾਲ ਬਾਅਦ ਜਿਹੜੀ ਆ ਇੰਡਸਟਰੀ ਆ ਉਹ ਠੀਕ ਹੋ ਜਾਂਦੀ ਸੀਗੀ, ਸਾਲ ਬਾਅਦ ਇੰਡਸਟਰੀ ਜਿਹੜੀ ਆ ਉਹ ਘੁੰਮ ਜਾਂਦੀ ਸੀਗੀ। ਪਰ ਐਰਕੀ ਲੱਗ ਰਿਹਾ ਕਿ ਜਿਹੜਾ ਇਹ ਟਾਈਮ ਹੈਗਾ ਇਹ ਕਾਫੀ ਲੰਮਾ ਪੈ ਗਿਆ ਹੈਗਾ। ਸੋ ਇਸ ਕਰਕੇ ਜਿਹੜੀ ਐਰਕੀ ਹਰਟ ਜਿਹੜਾ ਕਰ ਰਿਹਾ ਹੈਗਾ ਉਹ ਮੇਰੇ ਖਿਆਲ ਬਹੁਤ ਜ਼ਿਆਦਾ ਹਰਟ ਕਰ ਰਿਹਾ। ਔਰ ਕਈ ਰੀਜ਼ਨਸ ਹੈਗੇ ਆ ਕਿ ਜਿਹਦੇ ਵਿੱਚ ਹਰਟ ਕਰਨ ਦੇ
ਕਿ ਜਿਹਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਸਿਰਫ ਤੇ ਸਿਰਫ ਇਸੇ ਕਰਕੇ ਸਪਲਾਈ ਐਂਡ ਡਿਮਾਂਡ ਨਹੀਂ, ਹੋਰ ਵੀ ਕਈ ਰੀਜ਼ਨ ਹੈਗੇ ਆ ਜਿਹਦੇ ਵਿੱਚ ਆਪਾਂ ਜਿਹੜੀ ਸੈਲਫ ਤੁਸੀਂ ਜਦੋਂ ਕਰਦੇ ਹੈਗੇ ਆ ਆਪਣੀ ਜਿਹੜੀਆਂ ਕੰਪਨੀਜ਼ ਹੈਗੀਆਂ ਉਹਨਾਂ ਦਾ ਜਿਹੜਾ ਸਿਸਟਮ ਹੈਗਾ, ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਜਿਹੜੇ ਐਕਸਪੈਂਸਿਸ ਹੈਗੇ ਆ ਆਊਟ ਆਫ ਕੰਟਰੋਲ ਹੈਗੇ ਆ, ਮਹਿੰਗਾ ਇਕੁਇਪਮੈਂਟ ਲਿਆ ਹੈਗਾ ਆ, ਪੇਮੈਂਟਸ ਬਹੁਤ ਜ਼ਿਆਦੀਆਂ ਹੈਗੀਆਂ। ਸੋ ਕਈ ਫੈਕਟਰਸ ਕੰਮ ਕਰਦੇ ਹੈਗੇ ਆ। ਜੇ ਤਾਂ ਚਲੋ ਨੋਰਮਲ ਆਪਾਂ ਟਾਈਮ ਅੱਗੇ ਦੇਖੇ ਸੀਗੇ, ਨੋਰਮਲ ਟਾਈਮ ਦੇ ਵਿੱਚ ਠੀਕ ਰਹਿੰਦਾ ਸੀਗਾ, ਪਰ ਹੁਣ ਜਿਹੜਾ ਆ ਉਹ ਥੋੜਾ ਜਿਹਾ ਔਖਾ ਹੋਇਆ ਪਿਆ ਕਿਉਂਕਿ ਐਬਨੋਰਮਲ ਸਿਚੁਏਸ਼ਨ ਚੋਂ ਲੰਘੇ ਆਪਾਂ ਬਹੁਤ ਜ਼ਿਆਦਾ। ਥੋੜਾ ਨਹੀਂ ਰਮਨ ਜੀ, ਤੁਸੀਂ ਥੋੜੇ ਜਿਹਾ ਠੰਡੇ ਪੈ ਰਹੇ, ਬਹੁਤ ਬੁਰਾ ਔਖਾ ਆ। 14 ਸਾਲਾਂ ਤੋਂ ਹੀ ਲਗਾਤਾਰ ਡਾਊਨ ਹੁੰਦਾ ਜਾ ਰਿਹਾ। ਕਹਿੰਦੇ ਵੀ ਟਰੱਕ ਫਰੇਟ ਮਾਰਕੀਟ ਸੌਫਟ ਆ ਅਪ੍ਰੈਲ ਮਹੀਨੇ 'ਚ। ਇਹ ਜਿਹੜੇ ATA ਦੇ ਚੀਫ ਇਕੋਨੋਮਿਸਟ ਬੌਬ ਕੈਸਟੈਲੋ ਹੈਗੇ ਆ, ਉਹਨਾਂ ਨੇ ਕਿਹਾ ਵੀ ਕਹਿੰਦੇ ਪਈ ਫਰੇਟ ਦੇ ਵਿੱਚ ਲੱਗਦਾ ਹਜੇ ਇਦਾਂ ਹੀ ਠੰਡਾ ਰਹੂਗਾ ਕੰਮ। ਅਪ੍ਰੈਲ 2023 ਦੇ ਮੁਕਾਬਲੇ ਇੰਡੈਕਸ 1.5% ਡਾਊਨ ਚਲ ਗਿਆ ਤੇ 14th ਸਟ੍ਰੇਟ ਈਅਰ ਆ ਡਿਕਲਾਈਨ ਦਾ, ਹਨਾ। ਸੋ ਸਿਚੁਏਸ਼ਨ ਜਿਹੜੀ ਆ ਬਾਲੀ ਗੁੱਡ ਨਹੀਂ ਹੈਗੀ। ਉਹ ਡਿਮਾਂਡ ਐਂਡ ਸਪਲਾਈ ਦੇ ਰੌਲੇ 'ਚ ਮੈਨੂੰ ਲੱਗਦਾ ਟਰੱਕਿੰਗ ਦੀ ਹਾਲਾਤ ਖਾਸੇ ਪਤਲੇ ਆ। ਜਦੋਂ ਹੁਣ ਤੁਸੀਂ ਲੋ ਬਿਡਿੰਗ ਦੀ ਗੱਲ ਕੀਤੀ ਆ ਜਾਂ ਲੋ ਲੈਵਲ ਦੇ ਉੱਤੇ ਕਰ ਰਹੇ ਆ, ਕਿੰਨੇ ਕੁ ਲੋ ਦੀ ਆਪਾਂ ਗੱਲ ਕਰ ਰਹੇ ਆ? ਆਮ ਦੇ ਨਾਲੋਂ 20% ਘੱਟ ਆ, 30 ਘੱਟ ਆ, 50% ਘੱਟ ਆ? ਕਿੱਥੇ ਜਿਹੜੀ ਲੋ ਬਿਡਿੰਗ ਚੱਲ ਰਹੀ ਹੈ, ਕਿੰਨੀ ਕੁ? ਮਤਲਬ ਤੁਸੀਂ ਇਹ ਹਿਸਾਬ ਲਾ ਲਓ ਕਿ ਜਿਹੜੀ ਕਾਸਟ ਆਫ ਆਪਰੇਸ਼ਨ ਆ ਉਹ ਤੋਂ ਥੱਲੇ ਆ, ਤੇ ਫਿਰ ਚਲਾਈ ਕਿਉਂ ਜਾ ਰਹੇ ਸਾਰੇ ਜਾਣੇ? ਲੱਗਦਾ ਵੀ ਬਿਜਲੀਆਂ ਕੰਮ ਕਰ ਰਹੇ ਆ। ਜਦੋਂ ਤੁਸੀਂ ਕਾਸਟ ਆਫ ਆਪਰੇਸ਼ਨ ਤੋਂ ਥੱਲੇ ਚਲੇ ਜਾਂਦੇ ਆ ਨਾ, ਉਦੋਂ ਫਿਰ ਤੁਸੀਂ ਤੁਹਾਡੀ ਇੱਕ ਡੈਡਲਾਈਨ ਸ਼ੁਰੂ ਹੋ ਜਾਂਦੀ ਆ ਵੀ ਕਿੰਨੇ ਦਿਨ ਤੁਸੀਂ ਆਪਰੇਟ ਕਰਨਾ ਆ। ਠੀਕ ਹੈ, ਤੁਸੀਂ ਸੈਲਫ ਫੰਡਡ ਕਰਕੇ ਕਿੰਨੇ ਦਿਨ ਆਪਰੇਟ ਕਰ ਲਓਗੇ, ਪੱਲਿਓਂ ਪੈਸੇ ਪਾ ਕੇ ਕਿੰਨੇ ਦਿਨ ਆਪਰੇਟ ਕਰ ਲਓਗੇ। ਸੋ ਇਹ ਆ ਕਿ ਬੰਦਾ ਇਸ ਵੇਲੇ ਹਰ ਇੱਕ, ਦੇਖੋ ਜਿੰਨੇ ਵੀ ਇੰਡਸਟਰੀ ਦੇ ਵਿੱਚ ਆਪਣੀ 'ਚ ਹੈਗੇ ਆ, ਖਾਸ ਕਰਕੇ ਜੇ ਆਪਾਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤੇ ਉਹਦੇ ਵਿੱਚ ਜਿੰਨੇ ਵੀ ਆਪਣੇ ਇਸ ਵੇਲੇ ਪਲੇਅਰਸ ਹੈਗੇ ਆ, ਮੇਜਰ ਵੀ ਹੈਗੇ ਆ, ਮਾਈਨਰ ਵੀ ਹੈਗੇ ਆ, ਜਾਂ ਸਮਾਲ ਮੀਡੀਅਮ ਲਾਰਜ ਜਿਹੜੀ ਵੀ ਕੰਪਨੀਜ਼ ਹੈਗੀਆਂ, ਹਰ ਇੱਕ ਨੇ ਬਹੁਤ ਪੈਸਾ ਆਲਰੇਡੀ ਇਨਵੈਸਟ ਕਰ ਚੁੱਕੇ ਆ ਆਪਣੀ ਟਰੱਕਿੰਗ ਦੇ ਵਿੱਚ। ਪੱਲਿਓ ਜਿਹੜਾ ਪਰਸਨਲ ਮਨੀ ਆ ਉਹ ਵਿੱਚ, ਜਾਂ ਸੇਵਿੰਗ ਜਿਹੜੀ ਆ ਉਹ ਵਿੱਚ ਇਨਵੈਸਟ ਕਰ ਚੁੱਕੇ ਆ। ਉਹ ਜਿਹੜੀ ਇਨਵੈਸਟਮੈਂਟ ਹੈਗੀ ਆ ਉਹ ਕਈ ਕੰਪਨੀਆਂ ਦੀ ਬਹੁਤ ਜ਼ਿਆਦਾ ਵੱਡੀ ਹੈਗੀ ਆ। ਮਤਲਬ ਕਿ ਇੱਥੋਂ ਤੱਕ ਕਿ ਮੈਂ ਗੱਲਬਾਤ ਦੇ ਵਿੱਚ ਪਤਾ ਲੱਗਾ ਕਿ ਪਰਸਨਲ ਘਰਾਂ ਦੇ ਉੱਤੇ ਵੀ ਲੋਨ ਚੱਕ ਲਏ ਹੈਗੇ ਆ। ਬਹੁਤ ਕੁਛ ਜਿਹੜਾ ਹੋ ਰਿਹਾ ਹੈਗਾ। ਸੋ ਉਹ ਜਿਹੜੀ ਹੁਣ ਉੱਥੇ ਜਿਹੜਾ ਬੰਦਾ ਹੈਗਾ ਉਹ ਐਟਲੀਸਟ ਇਹ ਸੋਚ ਰਿਹਾ ਵੀ ਕਿਸੇ ਢੰਗ ਦੇ ਨਾਲ ਮਹੀਨਾ, 2 ਮਹੀਨੇ, 4 ਮਹੀਨੇ, 6 ਮਹੀਨੇ ਕਿਸੇ ਢੰਗ ਦੇ ਨਾਲ ਆਈ ਸ਼ੁੱਡ ਪੁਸ਼ ਦਿਸ, ਮੈਂ ਕਰ ਲਵਾਂ ਇਹਨੂੰ, ਪੁਸ਼ ਕਰ ਲਵਾਂ। ਸਟੱਕ ਹੈਗਾ ਬਹੁਤ ਬੁਰੀ ਤਰ੍ਹਾਂ ਦੇ ਨਾਲ, ਹੈ ਨਾ, ਕਿ ਜੇ ਅੱਜ ਬੰਦ ਕਰਦੇ ਯਾਰ ਕੰਮ ਵੀ ਜਾਊਗਾ, ਸਾਰਾ ਕੁਝ ਹੋਰ ਵੀ ਜਾਊਗਾ। ਸੋ ਬਹੁਤ ਜਾਣੇ ਜਿਹੜੇ ਆ ਉਹ ਇਸ ਸਿਚੁਏਸ਼ਨ ਦੇ ਵਿੱਚ ਇਸ ਵੇਲੇ ਫਸੇ ਹੋਏ ਆ। ਔਰ ਉਹ ਸਿਚੁਏਸ਼ਨ ਆਪਣੇ ਪੰਜਾਬੀ ਦੀ ਕਹਾਵਤ ਵਾਂਗੂ ਆ ਕਿ ਸੱਪ ਦੇ ਮੂੰਹ 'ਚ ਕੋਹੜ ਕਿਰਲੀ, ਜੇ ਖਾਣਾ ਤਾਂ ਮਾਰਦਾ, ਜੇ ਛੱਡਦਾ ਤਾਂ ਮਾਰਦਾ। ਤੇ ਇਨਵੈਸਟਮੈਂਟ ਇੰਨੀ ਕਰ ਚੁੱਕੇ ਆ, ਉਹਦੇ ਵਿੱਚ ਪ੍ਰੋਬਲਮ ਹੁਣ ਇਹ ਆ ਕਿ ਜੇ ਛੱਡਦੇ ਆ ਤਾਂ ਸਾਰਾ ਕੁਝ ਜਾਂਦਾ ਆ, ਜੇ ਉਹ ਪੁਸ਼ ਕਰਕੇ। ਸੋ ਇਸ ਕਰਕੇ ਜਿਹੜੀ ਬਿਡਿੰਗ ਆ, ਬਿਡਿੰਗ ਦੇ ਵਿੱਚ ਘੱਟ ਰੇਟ ਦੇਣਾ ਔਰ ਬਿਡਿੰਗ ਦੇ ਵਿੱਚ ਘੱਟ ਤੋਂ ਘੱਟ ਰੇਟ ਕਰਕੇ ਆਪਣਾ ਲੋਡ, ਸਿਰਫ ਲੋਡ ਅਕਵਾਇਰ ਕਰਨਾ, ਮੇਰੇ ਖਿਆਲ ਦੇ ਵਿੱਚ ਕੁਛ ਇੱਕ ਕੰਪਨੀਆਂ ਨਾਲ ਮੇਰੀ ਗੱਲ ਹੋਈ ਆ, ਉਹਨਾਂ ਨੇ ਬੜਾ ਵਧੀਆ ਸਟੈਪ ਲਿਆ ਹੈਗਾ ਕਿ ਉਹਨਾਂ ਨੇ ਆਪਣੇ ਜਿਹੜੇ ਆ ਜਿਹੜੀ ਆ ਟਰੱਕਸ ਪੁੱਲ ਬੈਕ ਕਰ ਲਏ ਹੈਗੇ ਆ, ਪਾਰਕ ਕਰਤੇ ਆ। ਕੁਛ ਕੰਪਨੀਆਂ ਐਸੀਆਂ ਵੀ ਗੱਲ ਹੋਈ ਆ ਜਿਨ੍ਹਾਂ ਨੇ ਟਰੱਕ ਆਪਣੇ ਵੇਚਣੇ ਸ਼ੁਰੂ ਕਰਤੇ ਆ ਜਾਂ ਆਪਣੇ ਛੱਡਣੇ ਸ਼ੁਰੂ ਕਰਤੇ ਆ, ਤਾਂ ਕਿ ਉਹਨਾਂ ਦੀ ਜਿਹੜੀ ਐਕਸਪੈਂਸ ਆ ਉਹ ਘੱਟ ਸਕੇ, ਤਾਂ ਕਿ ਉਹਨਾਂ ਦਾ ਜਿਹੜਾ ਆ ਆਪਣਾ ਡੇਲੀ ਆਪਰੇਸ਼ਨ ਹੈਗਾ। ਕਿਉਂਕਿ ਦੇਖੋ ਜੇ ਤੁਸੀਂ ਆਪਰੇਸ਼ਨ ਰਨ ਕਰ ਰਹੇ ਆ, ਜਿਹੜਾ 100, 200, 300 ਟਰੱਕ ਵਾਲਾ ਆਪਰੇਸ਼ਨ ਹੈਗਾ, ਉਹਦੇ ਵਿੱਚ ਤੁਹਾਡੇ ਕਈ ਕੰਸਿਸਟੈਂਟਲੀ ਫਿਕਸ ਐਕਸਪੈਂਸ ਹੈਗੇ ਜਿਹੜੇ ਤੁਹਾਡੇ ਤੁਸੀਂ ਜਿੰਨਾ ਦੇਰ ਤੱਕ ਉਹਨੂੰ ਘਟਾਉਂਦੇ ਹੀ ਨਹੀਂ ਕੰਮ ਨੂੰ, ਜਾਂ ਕੰਪਨੀ ਨੂੰ ਤੁਸੀਂ ਛੋਟਾ ਨਹੀਂ ਕਰਦੇ, ਉਨੀ ਦੇਰ ਤੱਕ ਉਹ ਐਕਸਪੈਂਸ ਘਟਦੇ ਨਹੀਂ। ਔਰ ਇਹ ਬੜੇ ਮੇਜਰ ਐਕਸਪੈਂਸ ਹੈਗੇ ਆ। ਔਰ ਜਿਹੜੀ ਆਪਾਂ ਗੱਲ ਕਰਦੇ ਹਾਂ ਇੱਥੇ ਇਸ ਵੇਲੇ ਕਿ ਆਪਣੀ ਜਿਹੜੀ ਇਨਫਲੇਸ਼ਨ ਆ ਉਹ ਹਰ ਵੇਲੇ ਹਰ ਪਾਸੇ ਉੱਪਰ ਜਾ ਰਹੀ ਹੈਗੀ ਆ। every expense is going up, everything is going up, ਠੀਕ ਹੈ ਨਾ। ਸੋ ਪੇਰੋਲ ਐਕਸਪੈਂਸ ਹੈਗੇ ਆ, ਵਰਕਰਸ ਕਾਂਪ ਦੇ ਐਕਸਪੈਂਸ ਹੈਗੇ, ਹੋਰ ਬਹੁਤ ਐਕਸਪੈਂਸਿਸ ਹੈਗੇ ਆ। ਰਿਪੇਅਰ ਦੇ ਬਹੁਤ ਜ਼ਿਆਦਾ ਆ। ਹਾਂ, ਰਿਪੇਅਰ ਦੇ ਜਿਹੜੇ ਆ ਇਸ ਵੇਲੇ ਬਹੁਤ ਜ਼ਿਆਦਾ ਆ।
ਔਰ ਇਕਵਿਪਮੈਂਟ ਮਹਿੰਗਾ ਹੈਗਾ, ਇਕਵਿਪਮੈਂਟ ਮਹਿੰਗਾ ਲਿਆ ਹੈਗਾ। ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਹਰ ਚੀਜ਼ ਜਿਹੜੀ ਇਫੈਕਟ ਕਰਦੀ ਆ ਰਾਜਕਰਨ, ਮਤਲਬ ਕਿ ਬਹੁਤ ਇਸ਼ੂਜ਼ ਜਿਹੜੇ ਆ ਉਹ ਇਫੈਕਟ ਕਰਦੇ ਆ। ਪਰ ਅੱਗੇ ਇੱਕ ਅੱਧੀ ਚੀਜ਼ ਹੁੰਦੀ ਸੀ, ਹੁਣ ਏਦਾਂ ਲੱਗਦਾ ਵੀ ਸਾਰੇ ਪਾਸੇ ਨੈਗੇਟਿਵ ਹੀ ਕੰਮ ਚੱਲ ਰਿਹਾ ਹੈ। ਹਾਂਜੀ, ਪਰ ਫਿਰ ਵੀ ਮੈਂ ਕਹਿੰਦਾ ਹੈਟਸ ਆਫ ਟੂ ਸਾਡੀ ਪੰਜਾਬੀ ਟਰੱਕਿੰਗ ਇੰਡਸਟਰੀ ਨੂੰ, ਹੈਟਸ ਆਫ ਆ ਕਿ ਬਹੁਤ ਮਤਲਬ ਕਿ ਪਕੜ ਰੱਖੀ ਹੋਈ ਆ ਕਾਫੀ। ਪਰ ਫਿਰ ਵੀ ਕਹੂੰਗਾ ਕਿ ਕੋਸ਼ਿਸ਼ ਕਰੋ ਕਿ ਡਾਊਨ ਸਾਈਜ਼ ਜੇ ਕਰ ਸਕਦੇ ਡਾਊਨ ਸਾਈਜ਼ ਕਰੋ। ਜੇ ਡਾਊਨ ਸਾਈਜ਼ ਕਰਨਾ ਜ਼ਰੂਰੀ ਆ ਤੇ ਉਹ ਜ਼ਰੂਰੀ ਉਹਦੇ ਵਿੱਚ ਇੱਦਾਂ ਹੈ ਕਿ ਤੁਸੀਂ ਸਰਵਾਈਵ ਕਰ ਸਕਦੇ ਆ। ਪਰ ਇੰਨੀ ਲਾਇਬਿਲਿਟੀ ਲੈ ਕੇ ਇੰਨਾ ਕੁਛ ਕਰਕੇ, ਪਰ ਇਹਦੇ ਸਾਰੇ ਚੱਲਦਿਆਂ ਰਾਜ ਇੱਕ ਚੀਜ਼ ਦਾ ਹੋਰ ਜਿਹੜਾ ਬਹੁਤ ਖਿਆਲ ਰੱਖਣ ਦੀ ਲੋੜ ਆ ਕਿ ਸਿਰਫ ਤੇ ਸਿਰਫ ਇਕਵਿਪਮੈਂਟ ਨੂੰ ਮੂਵ ਕਰਦੇ ਰਹਿਣਾ ਜਾਂ ਸਿਰਫ ਤੇ ਸਿਰਫ ਟਰੱਕ ਚੱਲਦੇ ਰਹਿਣ, ਉਹਦੇ ਲਈ ਤੁਸੀਂ ਕੰਪਰੋਮਾਈਜ਼ ਕਰਦੇ ਆ, ਉਹਦੇ ਲਈ ਤੁਸੀਂ ਨਵੇਂ ਡਰਾਈਵਰ ਰੱਖਦੇ ਆ, ਉਹਦੇ ਲਈ ਤੁਸੀਂ ਸਾਰਾ ਕੁਛ ਉਹ ਕਰਦੇ ਹੈਗੇ ਆ ਜਿਹੜਾ ਕਿ ਤੁਹਾਨੂੰ ਨਹੀਂ ਕਰਨਾ ਚਾਹੀਦਾ। ਦੈਟ ਇਜ਼ ਵੈਰੀ ਡੇਂਜਰਸ। ਜੇ ਉੱਦਾਂ ਤੁਸੀਂ ਆਪਣੀ ਕੰਪਨੀ ਚੱਲਦਾ ਰੱਖ ਰਹੇ ਆ, ਫਿਰ ਉਹ ਡੇਂਜਰਸ ਸਾਬਤ ਹੋ ਸਕਦਾ ਤੁਹਾਡੇ ਲਈ। ਜੀ, ਸੋ ਬਿਲਕੁਲ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਤੁਸੀਂ ਟਰੱਕਿੰਗ ਦੇ ਨਾਲ ਰਿਲੇਟਡ ਕਾਲ ਕਰ ਸਕਦੇ ਹੋ 408 272 5200 408 2725200। ਰਮਨ ਜੀ ਤੇ ਰਾਜਕਰਨਵੀਰ ਸਿੰਘ ਜੀ, ਇਹ ਟਰੱਕਰਸ ਇੰਨੇ ਔਖੇ ਹੋਏ ਪਏ ਆ ਪ੍ਰੈਜ਼ੀਡੈਂਟ ਬਾਈਡਨ ਤੋਂ। ਇੱਕ ਉਹਨਾਂ ਦੀ ਪਿਛਲੇ ਕੁਝ ਸਾਲ ਪਹਿਲਾਂ 2019 ਦੇ ਵਿੱਚ ਟਿਕਟੌਕ ਦੇ ਉੱਤੇ ਵੀਡੀਓ ਆਈ ਸੀ ਟਰੱਕਰਸ ਨੂੰ ਲੈ ਕੇ। ਉਹ ਕੋਈ ਆਪਣੇ ਫਰੈਂਡ ਟਰੱਕਿੰਗ ਕੰਪਨੀ ਦਾ ਛੋਟੀ ਦਾ ਮਾਲਕ ਸੀ, ਉਹਦੇ ਸੰਬੰਧ ਦੇ ਵਿੱਚ ਡੇਸ ਮੋਇਨਸ ਰਜਿਸਟਰ ਦੇ ਇੱਕ ਉੱਥੇ ਦਾ ਜਿਹੜਾ ਨਿਊਜ਼ਪੇਪਰ ਆ 2019 ਚ ਇੰਟਰਵਿਊ ਕਰ ਰਹੇ ਸੀ। ਉਹ ਚ ਉਹਨਾਂ ਨੇ ਕਿਹਾ ਵੀ ਜਿਹੜੇ ਟਰੱਕਰ ਹੈਗੇ ਆ, ਕਹਿੰਦਾ ਵੀ ਉਹਨਾਂ ਨੂੰ ਤਾਂ ਚਾਹੇ ਕੋਈ 8ਵੀਂ ਪਾਸ ਆ ਜਾਂ 10ਵੀਂ ਪਾਸ ਬੰਦਾ, ਆਮ ਬੰਦਾ ਜਿਹੜਾ ਕੋਈ, ਉਹਨੂੰ ਕਹਿੰਦਾ ਸੋਚ ਲੈਣਾ ਚਾਹੀਦਾ। ਪ੍ਰੈਜ਼ੀਡੈਂਟ ਬਾਈਡਨ ਹੁਣੀ ਕਹਿੰਦੇ ਵੀ ਆਉਣ ਵਾਲੇ 3, 4 ਜਾਂ 5 ਸਾਲਾਂ ਚ ਟਰੱਕਰਸ ਦੀਆਂ ਜੌਬ ਨਹੀਂ ਰਹਿਣੀਆਂ। ਸੋ ਇਹ ਟਿਕਟੌਕ ਦੇ ਉੱਤੇ ਇੰਨੀ ਵਾਇਰਲ ਹੋਈ ਵੀ 5.8 ਮਿਲੀਅਨ ਵਿਊ ਇਹਦੇ ਇੱਕ ਦਿਨ ਦੇ ਵਿੱਚ ਚੱਲ ਗਏ। ਸੋ ਕਈ ਜਗ੍ਹਾ ਦੇ ਉੱਤੇ ਹਾਈਵੇਜ਼ ਦੇ ਉੱਤੇ ਟਰੱਕਰਸ ਜਿਹੜੇ ਆ ਉਹ ਪੋਸਟਰ ਲੈ ਕੇ ਵੀ ਖੜ ਗਏ ਬਾਈਡਨ ਦੇ ਉਲਟ ਵੀ ਦੇਖੋ ਜੀ ਆ ਸਾਡਾ ਪ੍ਰੈਜ਼ੀਡੈਂਟ ਇਹਦਾ ਸਾਨੂੰ ਪੂਰਾ ਹੀ ਮਾਰਨ ਲੱਗਾ ਹੈਗਾ। ਹਾਲਾਂਕਿ ਪੂਰੇ ਕੰਟੈਕਸਟ 'ਚ ਉਹਨਾਂ ਨੇ ਇਹ ਕਿਹਾ ਸੀ ਵੀ ਆਉਣ ਵਾਲੇ ਸਮੇਂ 'ਚ ਬਹੁਤ ਹੋਰ ਜੌਬਸ ਹੈਗੀਆਂ, ਆਪਾਂ ਨੂੰ ਉੱਧਰ ਵੀ ਟ੍ਰੇਨ ਹੋਣਾ ਚਾਹੀਦਾ ਕਿਉਂਕਿ ਇੰਡਸਟਰੀ ਤਾਂ ਚੇਂਜ ਹੁੰਦੀ ਰਹਿੰਦੀ ਹੈਗੀ ਆ। ਪਰ ਉਸ ਕੰਟੈਕਸਟ ਨੂੰ ਚੇਂਜ ਕੀਤਾ ਤੇ ਹੁਣ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਕਹਿ ਰਹੇ ਵੀ ਨਹੀਂ, ਬਾਈਡਨ ਹੁਣਾਂ ਨੇ ਤਾਂ ਟਰੱਕਰਸ ਲਈ ਕਈ ਕੁਛ ਕੀਤਾ ਹੈਗਾ। ਜਿੱਦਾਂ 2021 ਦੇ ਵਿੱਚ ਉਹਨੀ ਬਾਈਡਨ ਹੈਰਿਸ ਐਡਮਿਨਿਸਟ੍ਰੇਸ਼ਨ ਨੇ ਟਰੱਕਿੰਗ ਐਕਸ਼ਨ ਪਲਾਨ ਜਿਹੜਾ ਇਸ਼ੂ ਕੀਤਾ ਸੀ, ਇਹਦੇ ਵਿੱਚ ਫਾਸਟਪੋਰਟ ਕਰਕੇ ਇਨਕਲੂਡ ਕੀਤਾ ਗਿਆ ਸੀ ਫੈਡਰਲੀ ਫੰਡਡ ਨੈਸ਼ਨਲ ਅਪ੍ਰੈਂਟਿਸਸ਼ਿਪ ਜਿਹੜਾ ਪਾਰਟਨਰ ਪ੍ਰੋਗਰਾਮ ਹੈਗਾ ਹੋਰ ਜੌਬਸ ਕ੍ਰੀਏਟ ਕਰਨ ਨੂੰ। ਪਰ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ ਆ ਵੀ ਟਰੱਕਰਸ ਆਲ ਓਵਰ USA ਬਹੁਤ ਔਖੇ ਹੈਗੇ ਆ। ਇਕਨੋਮੀ ਦਾ ਤਾਂ ਰੌਲਾ ਹੈਗਾ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਔਖੇ ਆ। ਜੀ ਬਿਲਕੁਲ। ਸੋ ਇਹ ਸਾਰਾ ਕੁਝ ਬਿਲਕੁਲ ਰਾਜਕਰਨ ਤੇ ਹਰਜੋਤ ਭਾਜੀ, ਇਹ ਗੱਲ ਜਿਹੜੀ ਆ ਦੇਖੋ, ਅਸੀਂ ਪਰਸੋਂ ਹੀ ਅਸੀਂ ਗੱਲ ਕਰ ਰਹੇ ਸੀਗੇ ਇਸ ਮਾਮਲੇ ਦੇ ਵਿੱਚ। ਅਸੀਂ ਇੱਕ ਕਿਸੇ ਨੇ ਮੈਂ ਇੰਟਰਵਿਊ ਕੀਤੀ ਹੈ ਔਰ ਉਹਦੇ ਵਿੱਚ ਇਹ ਗੱਲ ਵੀ ਆਈ ਸੀਗੀ ਕਿ ਜਿਹਦੇ 'ਚ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਸਿਰਫ ਤੇ ਸਿਰਫ ਟਰੱਕ ਡਰਾਈਵਿੰਗ ਦੀ ਜੌਬ ਵੱਲ ਕਿਉਂ ਦੌੜ ਰਹੇ ਹਾਂ। ਟਰੱਕਿੰਗ ਦੇ ਵਿੱਚ ਕੰਪਲਾਇੰਸ ਦੀ ਏਰੀਆ ਦੇ ਵਿੱਚ ਬਹੁਤ ਲੋੜ ਆ ਸਾਨੂੰ। ਇਸ ਵੇਲੇ ਕੰਪਲਾਇੰਸ ਵਾਲੇ ਲੋਕੀ ਲੱਭਦੇ ਨਹੀਂ ਹੈਗੇ, ਕੰਪਲਾਇੰਸ ਵਾਲੇ ਬੰਦੇ ਨਹੀਂ ਲੱਭਦੇ ਹੈਗੇ। ਟਰੱਕਿੰਗ ਦੇ ਵਿੱਚ ਬੁੱਕ ਕੀਪਿੰਗ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ, ਉਹਦੇ ਵਿੱਚ ਸਾਨੂੰ ਬੰਦੇ ਨਹੀਂ ਲੱਭਦੇ ਹੈਗੇ। ਹੋਰ ਮਕੈਨਿਕ ਦੇ ਐਸੇ ਏਰੀਆਜ਼ ਹੈਗੇ ਆ, ਮਤਲਬ ਕਿ ਕਿੰਨੇ ਐਸੇ ਏਰੀਆਜ਼ ਹੈਗੇ ਆ ਟਰੱਕਿੰਗ ਦੇ ਨਾਲ ਰਿਲੇਟਡ ਜਿਨ੍ਹਾਂ ਦੇ ਵਿੱਚ ਬਹੁਤ ਲੋੜ ਹੈਗੀ ਆ। ਅਸੀਂ ਕਿਉਂ ਉਹਨਾਂ ਕਿੱਤਿਆਂ ਵੱਲ ਨਹੀਂ ਜਾਂਦੇ ਹੈਗੇ, ਅਸੀਂ ਸਿਰਫ ਤੇ ਸਿਰਫ ਇੱਕ ਡਰਾਈਵਰ ਦੇ ਕਿੱਤੇ ਵੱਲ ਨੂੰ ਕਿਉਂ ਭੱਜਦੇ ਹੈਗੇ ਆ। ਇਹ ਚੀਜ਼ ਜਿਹੜੀ ਆ ਇਹ ਡੈਫੀਨੇਟਲੀ ਮੈਂ ਇੰਨੀ ਚੀਜ਼ ਨਾਲ ਐਗਰੀ ਕਰਦਾ ਕਿ ਸਾਨੂੰ ਸਾਰਾ ਵੈਸਟਲੀ ਹਰ ਚੀਜ਼ ਦਾ ਦੇਖਣਾ ਚਾਹੀਦਾ, ਨਾਟ ਜਸਟ ਇੱਕ ਡਰਾਈਵਿੰਗ ਜੌਬ ਵੱਲ ਅਸੀਂ ਫੋਕਸ ਇੰਨੇ ਜ਼ਿਆਦਾ ਹੋ ਗਏ ਆ ਕਿ ਸਾਨੂੰ ਬਿਲਕੁਲ ਹੀ ਹੋਰ ਕੋਈ ਟਰੱਕਿੰਗ ਦੇ ਵਿੱਚ ਹੋਰ ਕੁਛ ਚੀਜ਼ ਦੇਖ ਹੀ ਨਹੀਂ ਰਹੀ ਹੈਗੀ। ਸੋ ਇਸ ਕਰਕੇ ਹੋਰ ਜਿਹੜੇ ਏਰੀਆਜ਼ ਹੈਗੇ ਆ ਉਹਨਾਂ ਵੱਲ ਵੀ ਫੋਕਸ ਕਰਨਾ ਚਾਹੀਦਾ। ਰਾਜਕਰਨ ਇੱਕ ਇੱਥੇ ਬੜੀ ਇੰਟਰਸਟਿੰਗ ਗੱਲ ਹੋਈ ਹੈਗੀ ਆ,
ਜਿਹੜੀ CDL ਟਰੱਕ ਡਰਾਈਵਿੰਗ ਸਕੂਲ ਜਿਹੜਾ ਹੈਗਾ ਉਹਨੇ ਚੈਪਟਰ 7 ਬੈਂਕਰਪਸੀ ਫਾਈਲ ਕੀਤੀ ਹੈ। ਡੋਰੋ ਟਰੱਕਿੰਗ ਅਕੈਡਮੀ ਵਾਸ਼ਿੰਗਟਨ ਸਟੇਟ ਦੇ ਵਿੱਚ ਹੈ, ਕੈਂਟ ਟਕੋਮਾ ਵਾਸ਼ਿੰਗਟਨ ਤੇ ਕੈਂਟ ਵਾਸ਼ਿੰਗਟਨ ਦੇ ਵਿੱਚ ਤੇ ਪੋਰਟਲੈਂਡ ਓਰੇਗਨ ਇਹਨਾਂ ਦੀ ਤੀਜੀ ਲੋਕੇਸ਼ਨ ਸੀਗੀ। ਸੋ ਇਹਨਾਂ ਨੇ ਵੀ ਇਸ ਚੀਜ਼ ਨੂੰ ਅੱਗੇ ਰੱਖ ਕੇ ਆਪਣਾ ਚੈਪਟਰ 7 ਬੈਂਕਰਪਸੀ ਕੀਤੀ ਹੈਗੀ ਆ ਕਿ ਸਾਡਾ ਜਿਹੜਾ ਬਿਜ਼ਨਸ ਹੈਗਾ ਆ ਉਹ ਬਿਲਕੁਲ ਟੋਟਲੀ ਠੱਪ ਹੋ ਗਿਆ ਹੈਗਾ ਇਸ ਮੰਦੇ ਦੇ ਦੌਰ ਦੇ ਉੱਤੇ। ਸੋ ਇਹ ਪਹਿਲੀ ਵਾਰੀ ਦੇਖਿਆ ਹੈਗਾ ਕਿ ਕੋਈ ਟਰੱਕਿੰਗ ਸਕੂਲ ਜਿਹੜਾ ਟਰੱਕਿੰਗ ਅਕੈਡਮੀ ਜਿਹੜੀ ਹੈਗੀ ਜਿੱਥੇ ਟਰੱਕ ਨੂੰ ਸਿਖਾਇਆ ਜਾਂਦਾ, ਜਿਹੜੇ ਕਿ ਉਹਨਾਂ ਕੋਲ 11 ਡਰਾਈਵਰ ਸੀਗੇ, 13 ਪਾਵਰ ਯੂਨਿਟ ਸੀਗੇ ਤੇ FMCSA ਦੀ ਸੇਫਰ ਦੀ ਵੈਬਸਾਈਟ ਦੇ ਹਿਸਾਬ ਨਾਲ ਉਹਨਾਂ ਨੇ ਹਜ਼ਾਰਾਂ ਡਰਾਈਵਰ ਜਿਹੜੇ ਪ੍ਰੋਫੈਸ਼ਨਲ ਡਰਾਈਵਰ ਟ੍ਰੇਨ ਕੀਤੇ ਪਿਛਲੇ 10 ਸਾਲਾਂ ਦੇ ਵਿੱਚ, ਪਰ ਅੱਜ ਦੀ ਤਰੀਕ ਦੇ ਵਿੱਚ ਉਹ ਵੀ ਬੈਂਕਰਪਸੀ ਫਾਈਲ ਕਰਨ ਦੇ ਉੱਤੇ ਆ ਗਏ ਆ। ਸੋ ਇਹ ਸਿਚੁਏਸ਼ਨ ਕੋਈ ਵਧੀਆ ਨਹੀਂ ਹੈਗੀ, ਪਰ ਡੈਫੀਨੇਟਲੀ ਇਹ ਤੇ ਵਿਚਾਰ ਕਰਨਾ ਬਣਦਾ ਹੈ ਜੀ। ਸੋ ਜੇ ਤੁਸੀਂ ਵੀ ਕਾਲ ਕਰਨਾ ਹੈ, ਕੋਈ ਤੁਹਾਡਾ ਵਿਚਾਰ ਆ ਤਾਂ ਕੋਈ ਸਵਾਲ ਆ ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਰਮਨ ਜੀ, ਇੱਕ ਜਿਹੜੀ ਕਾਲ ਆਈ ਸੀ ਪਹਿਲਾਂ ਪੁੱਛਦੇ ਸੀ, ਜਿੱਦਾਂ ਆਪਾਂ ਕਾਫੀ ਵਾਰੀ ਇੱਕ ਗੱਲ ਵੀ ਕੀਤੀ ਵੀ ਫਰਾਡ ਬਹੁਤ ਹੁੰਦਾ, ਤੁਹਾਡਾ MC ਨੰਬਰ ਵਰਤ ਕੇ ਤੇ ਉਹਦੇ ਨਾਂ ਦੇ ਉੱਤੇ ਲੋਡ ਚੱਕੇ ਜਾਂਦੇ ਆ। ਇੱਕ ਉਹ ਸੀਗੇ ਪੀੜਤ ਸੀਗੇ, ਉਹਨਾਂ ਦਾ ਇੱਦਾਂ MC ਨੰਬਰ ਵਰਤਿਆ ਜਾ ਰਿਹਾ ਸੀ, ਉਹ ਸਾਰਾ ਕੁਝ ਹੋ ਰਿਹਾ ਸੀ। ਕਹਿੰਦੇ FMCSA ਨੇ ਵੀ ਦੱਸਿਆ, ਹੋਰ ਵੀ ਜਿੱਥੇ ਵੀ ਸ਼ਿਕਾਇਤ ਕਰਨੀ ਕੀਤੀ ਆ, ਪਰ ਅਜੇ ਵੀ ਉਹ ਕੰਮ ਰੁਕ ਨਹੀਂ ਰਿਹਾ। ਸੋ ਉਸ ਮਾਮਲੇ 'ਚ ਸੋਲਿਊਸ਼ਨ ਕੀ ਆ ਜੇ ਕੋਈ ਇੱਦਾਂ ਦੀ ਚੀਜ਼ ਦਾ ਸ਼ਿਕਾਰ ਹੋ ਜਾਂਦਾ ਹੈ? ਰਾਜਕਰਨ, ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਹੈਗੀ ਆ ਕਿ ਅਸੀਂ ਇੱਕ ਕੰਪਲੇਂਟ ਇੱਕ ਕੰਪਨੀ ਕਰਕੇ ਸੋਚਦੀ ਆ ਕਿ ਸਾਰਾ ਕੁਝ ਹੋ ਜਾਣਾ ਹੈ। ਓਕੇ, ਆਪਾਂ ਨੂੰ ਇਹ ਪਤਾ ਆ, ਅਸੀਂ ਬਾਰ-ਬਾਰ ਇਹ ਚੀਜ਼ ਕਹਿੰਦੇ ਆ, ਜੇ ਤੁਹਾਡੇ ਨਾਲ ਕੋਈ ਹਾਦਸਾ ਵਾਪਰਦਾ ਆ ਉਹਨੂੰ WhatsApp ਗਰੁੱਪ ਦੇ ਉੱਤੇ ਜਾਂ 4 ਬੰਦਿਆਂ 'ਚ ਖੜ ਕੇ ਡਿਸਕਸ ਕਰਨ ਦੇ ਨਾਲ ਇਟਸ ਨਾਟ ਗੋਇੰ ਟੂ ਡੂ ਐਨੀਥਿੰਗ। ਸਾਨੂੰ ਮੈਸਿਵ ਕੰਪਲੇਂਟਸ ਕਰਨੀਆਂ ਚਾਹੀਦੀਆਂ। ਇਸ ਵੇਲੇ FMCSA ਵੱਲੋਂ ਜਿਹੜਾ ਇੱਕ ਜਿਹੜੀ ਚੀਜ਼ ਇੱਕ ਹੋਰ ਕੀਤੀ ਜਾ ਰਹੀ ਆ ਕਿ ਜਿੰਨੇ ਵੀ ਮੂਵਿੰਗ ਕੰਪਨੀਆਂ ਵਾਲੇ ਆ ਜਾਂ ਬ੍ਰੋਕਰਸ ਹੈਗੇ ਆ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਫਰਾਡ ਦਾ ਜਿਹੜਾ ਆ। ਉਹ ਕਿਉਂ ਕੱਸਿਆ ਜਾ ਰਿਹਾ? ਇਸ ਕਰਕੇ ਕੱਸਿਆ ਜਾ ਰਿਹਾ ਕਿ ਉਸ ਏਰੀਏ ਦੇ ਵਿੱਚ ਕੰਪਲੇਂਟਸ ਬਹੁਤ ਹੋ ਰਹੀਆਂ। ਕੰਪਲੇਂਟਸ, ਸਾਰਾ ਫੋਕਸ ਜਿਹੜਾ ਇਸ ਵੇਲੇ ਹੈਗਾ ਉਹ ਕੰਪਲੇਂਟਸ ਤੇ ਹੈਗਾ। ਜੇ ਤੁਸੀਂ ਕੰਪਲੇਂਟ ਨਹੀਂ ਕਰਦੇ ਤੇ ਤੁਹਾਡੀ ਗੱਲਬਾਤ ਤੁਹਾਡੇ ਕੋਲ ਹੀ ਰਹਿ ਜਾਂਦੀ ਆ। ਅਸੀਂ ਜੇ ਆਪਾਂ ਗੱਲ ਕਰੀਏ, ਆਪਾਂ ਕਿੰਨੀ ਵਾਰੀ ਦੇਖਿਆ ਕਿ ਬ੍ਰੋਕਰ ਦੀ ਪ੍ਰੋਬਲਮ ਕਰਕੇ ਕਿੰਨੇ ਬ੍ਰੋਕਰ ਦੀ ਕੰਪਲੇਂਟ ਦੀ ਗੱਲ ਚੱਲਦੀ ਆ। ਪਰ ਜੇ ਬ੍ਰੋਕਰ ਦੀ ਕੰਪਲੇਂਟ ਦੇਖਿਆ ਜਾਵੇ ਤਾਂ ਮੈਂ ਲੋਡ ਬ੍ਰੋਕਰ 411 ਤੇ ਜੇ ਦੇਖਾਂ ਤੇ ਉੱਥੇ ਮੇਅਰਲੀ ਅਜੇ 10 ਰਿਪੋਰਟਾਂ ਨਹੀਂ ਫਾਈਲ ਹੋਈਆਂ ਹੋਣੀਆਂ। ਆਪਾਂ ਕਦੋਂ ਦੀ ਗੱਲ ਕਰਦੇ ਹਾਂ, ਠੀਕ ਹੈ ਨਾ। ਸੋ ਗੱਲ ਐਟ ਦਾ ਐਂਡ ਆਫ ਦਾ ਡੇ ਇਹ ਆਉਂਦੀ ਆ ਕਿ ਕੀ ਅਸੀਂ ਇਹਨੂੰ ਇਸ ਚੀਜ਼ ਨੂੰ, ਕੋਈ ਵੀ ਸਾਡੇ ਨਾਲ ਜੇ ਕੁਛ ਹੋ ਰਿਹਾ ਆ, ਅਸੀਂ ਚਾਹੇ ਸਾਡੀ ਰੇਸ਼ੀਅਲ ਪ੍ਰੋਫਾਈਲਿੰਗ ਆ, ਸਾਡੇ ਡਿਸਕ੍ਰਿਮੀਨੇਸ਼ਨ ਆ, ਸਾਡੇ ਨਾਲ ਕੁਛ ਵੀ ਹੁੰਦਾ ਆ, ਕੀ ਅਸੀਂ ਉਹਨੂੰ ਡਾਕੂਮੈਂਟ ਕਰਦੇ ਹਾਂ? ਕੀ ਉਸ ਚੀਜ਼ ਨੂੰ, ਉਸ ਵਾਕਿਆ ਨੂੰ ਅਸੀਂ ਡਾਕੂਮੈਂਟ ਕਰਦੇ ਹਾਂ? ਜੇ ਅਸੀਂ ਲੋਕਲ ਕਿਸੇ ਏਰੀਏ 'ਚ ਰਹਿੰਦੇ ਹਾਂ, ਸਾਡੇ ਨਾਲ ਕੋਈ ਇੱਥੇ ਧੱਕਾ ਹੋ ਰਿਹਾ ਹੈਗਾ ਕੁਛ, ਕੀ ਅਸੀਂ ਲੋਕਲ ਜਿਹੜੀ ਆਪਣੀ ਕੰਪਲੇਂਟ ਫਾਈਲ ਕਰਦੇ ਹਾਂ? ਤੁਸੀਂ ਦੇਖੋ, ਕਦੀ ਵੀ ਪੁਲਿਸ ਦੀ ਕੰਪਲੇਂਟ ਫਾਈਲ ਹੁੰਦੀ ਨਹੀਂ ਔਰ ਐਡੇ ਵੱਡੇ ਕੰਮ ਹੋ ਜਾਂਦੇ ਆ, ਐਡੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ, ਲੇਕਿਨ ਕੋਈ ਕੰਪਲੇਂਟ ਫਾਈਲ ਕਰਕੇ ਨਹੀਂ ਰਾਜੀ ਹੈਗਾ ਕਿ ਨਹੀਂ ਛੱਡੋ ਪਰੇ, ਐਵੇਂ ਕਾਹਨੂੰ ਪੰਗਾ ਲੈਣਾ। ਫਿਰ ਹੁਣ ਜੋ ਹੁੰਦਾ ਹੋਣ ਦਿਓ। ਜਦੋਂ ਤੁਹਾਡੇ ਨਾਲ ਕੁਝ ਗਲਤ ਹੁੰਦਾ, ਤੁਸੀਂ ਕੰਪਲੇਂਟ ਨਹੀਂ ਕਰਨੀ, ਤੁਹਾਡਾ ਕਿਹਨੇ ਸੁਣਨੀ ਆ? ਕਿਸੇ ਨੇ ਨਹੀਂ ਸੁਣਨੀ। ਤੁਸੀਂ 4 ਬੰਦੇ ਇਕੱਠੇ ਹੋ ਕੇ ਗੱਲ ਕਰ ਲਓ, WhatsApp ਦੇ ਗਰੁੱਪਾਂ 'ਚ ਰੌਲਾ ਪਾ ਲਓ। ਨਹੀਂ, ਉਹ ਕਹਿੰਦੇ ਅਸੀਂ FMCS ਤੇ ਵੀ ਕੀਤੀ ਹੈ ਕੰਪਲੇਂਟ। ਹੁਣ ਚਲੋ ਮੰਨ ਲਓ ਕਿਸੇ ਦੇ ਨਾਲ ਹੋਇਆ ਆ, ਚਲੋ ਰਮਨ ਜੀ ਆਪਾਂ ਇਹ ਸਿਨੈਰੀਓ ਦੇ ਵਿੱਚ ਇਹ ਮੈਂ ਪੁੱਛਣਾ ਚਾਹੁੰਦਾ, ਚਲੋ ਠੀਕ ਆ, ਕੰਪਲੇਨ ਕਰੀ ਜਾਣ, ਪਰ ਉਹਦਾ ਸੋਲਿਊਸ਼ਨ ਕੀ ਆ? ਵੀ ਜਦੋਂ ਉਹਨਾਂ ਨੂੰ ਪਤਾ ਵੀ ਲੱਗ ਗਿਆ ਵੀ ਉਹ ਅਜੇ ਵੀ ਉਹਨਾਂ ਦੇ ਨਾਂ ਦੇ ਉੱਤੇ ਉਸੇ ਤਰੀਕੇ ਦੇ ਨਾਲ ਚੱਲ ਰਿਹਾ, ਕੀ ਉਹਨਾਂ ਨੂੰ ਫਿਰ MC ਨੰਬਰ ਬੰਦ ਕਰਨਾ ਚਾਹੀਦਾ ਆ? ਕੀ ਕਰਨਾ ਚਾਹੀਦਾ ਆ? ਰਾਜਕਰਨ, ਇਸ ਵੇਲੇ ਜਿਹੜੀ ਸਿਚੁਏਸ਼ਨ ਆ, ਮੇਰੇ ਖਿਆਲ ਮੇਰੇ ਕੋਲ ਰੋਜ਼ ਦੀਆਂ ਬਹੁਤ ਕਾਲਸ ਵਾਲੀਆਂ ਆ ਰਹੀਆਂ ਹੈਗੀਆਂ ਐਂਡ ਫਰਸਟ੍ਰੇਸ਼ਨ ਹੋਈ ਪਈ ਹੈ ਇਸ ਚੀਜ਼ ਉੱਤੇ। ਆਪਣੇ ਵੱਲੋਂ ਵੀ ਜਿਹੜੀਆਂ ਅਸੀਂ ਈਮੇਲਸ ਜਾਂ ਆਪਣੇ ਵੱਲੋਂ ਵੀ ਜਿਹੜੀ ਆ ਉਹ ਮੁੱਦਾ ਚੁੱਕਦੇ ਆ ਉਹਨਾਂ ਦੇ ਕੋਲ, ਪਰ ਪ੍ਰੋਬਲਮ ਇਹ ਹੈਗੀ ਆ ਕਿ ਇੰਨੀ ਕੁ ਜ਼ਿਆਦੀ ਇਹ ਚੀਜ਼ ਹੋ ਰਹੀ ਆ। ਅੱਗੇ ਤਾਂ ਇਹ ਸੀ ਨਾ ਵੀ ਤੁਹਾਡੇ ਨਾਂ ਤੇ ਲੋਡ ਚੱਕੇ ਜਾਂਦੇ ਆ, ਠੀਕ ਹੈ ਨਾ। ਅੱਜ ਦੀ ਤਰੀਕ 'ਚ ਇਹ ਹੋ ਰਿਹਾ ਕਿ ਤੁਸੀਂ ਮੇਰੇ ਇੱਥੇ ਕਲੋਜ਼ ਕੰਪਨੀ ਹੈਗੀ ਆ, ਉਹਨਾਂ ਨੇ ਲੋਡ ਦਿੱਤਾ, ਆਪਣੀ ਪੰਜਾਬੀ ਸਪੀਕਿੰਗ ਬੰਦੇ ਸੀਗੇ,
ਕੰਪਨੀਆਂ ਸੀ 2 ਹਨਾ, 2 ਲੋਡ ਉਹਨਾਂ ਨੇ ਚੁਕਾਏ। ਠੀਕ ਉਹ ਹੈ। 2 ਲੋਡ ਆਪਣੇ ਪੰਜਾਬੀ ਸਪੀਕਿੰਗ ਕੰਪਨੀਆਂ ਨੇ, ਪੰਜਾਬੀ ਕੰਪਨੀਆਂ ਨੇ ਚੱਕੇ। ਉਹ 2 ਲੋਡ ਉਹਨਾਂ ਨੇ ਡਿਲੀਵਰ ਨਹੀਂ ਕੀਤੇ, ਨਾ ਹੀ ਉਹ ਬੰਦੇ ਲੱਭਦੇ ਆ ਤੇ ਨਾ ਹੀ ਉਹ ਲੋਡ ਲੱਭਦੇ ਆ। ਇੱਥੇ ਤੱਕ ਇਹ ਰਮਨ ਜੀ ਇਸ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਆ, ਜਿਹੜੇ ਪੰਜਾਬੀ ਜਾਂ ਦੋਏ- ਹਰਿਆਣਵੀ ਓਨਡ ਕੰਪਨੀਆਂ ਹੈਗੀਆਂ ਆ, ਉਹਨਾਂ ਦੇ ਲੋਡ ਚੋਰੀ ਹੋ ਰਹੇ ਆ ਜਾਂ ਚੋਰੀ ਕਰਵਾਏ ਜਾ ਰਹੇ ਆ। ਇਹ ਇੱਕ ਬਹੁਤ ਭਾਜੀ, ਵੱਡਾ ਇਸ਼ੂ ਆ, ਬਹੁਤ ਮਾੜੀ ਗੱਲ ਅੱਜ ਹੈਗੀ ਹੈ। ਦੀ ਤਰੀਕ ਦੇ ਵਿੱਚ ਤੁਸੀਂ ਸੱਚ ਮੰਨੋ, ਅੱਗੇ ਤਾਂ ਸਿਰਫ ਤੁਹਾਡੇ ਨਾਂ ਦੇ ਲੋਡ ਹੋ ਜਾਂਦੇ ਸੀ, ਥੋੜੇ ਬਹੁਤ ਪੈਸੇ ਉਹ ਉੱਥੋਂ ਫਿਊਲ ਐਡਵਾਂਸ ਲੈ ਜਾਂਦੇ ਸੀ ਆਪਣੇ ਫਰੇਟ ਦੇ। ਅੱਜ ਕੱਲ ਤੁਹਾਡੇ ਨਾਂ ਤੇ ਲੋਡ ਬੁੱਕ ਹੁੰਦਾ, ਲੋਡ ਚੋਰੀ ਹੁੰਦਾ, 110% ਚੋਰੀ ਹੁੰਦਾ। ਜਿੰਨੇ ਹਾਈ ਵੈਲਿਊ ਲੋਡ ਹੈ ਉਹ ਚੋਰੀ ਹੋ ਰਹੇ ਆ। ਇਹ ਸਿਰਫ ਤੇ ਸਿਰਫ ਫਰੇਟ ਚਾਰजेस ਤੱਕ ਨਹੀਂ ਗੱਲ ਰਹੇਗੀ। ਹੁਣ ਦਾ ਲੋਡ ਮਤਲਬ ਟੋਟਲੀ ਡਿਫਰੈਂਟ, ਮਤਲਬ ਖਤਮ ਹੀ ਹੈ ਜੀ। ਜਿੰਨੇ ਇੰਨੀ ਕੁ ਫਰਸਟ੍ਰੇਸ਼ਨ ਸਾਡੀ ਵੀ ਵਧੀ ਆ। ਰੋਜ਼ ਅਸੀਂ ਆਈ ਡੋਨਟ ਨੋ ਕਿੰਨੀਆਂ ਕਾਲਾਂ ਲੈਂਦੇ ਇਸ ਬਾਰੇ ਦੇ ਵਿੱਚ, ਕਿੰਨੇ ਟੈਕਸਟ ਆਉਂਦੇ ਇਸ ਬਾਰੇ ਦੇ ਵਿੱਚ ਕਿ ਸਾਡਾ ਔਰ ਇਹਦਾ ਜਿਹੜਾ ਸਾਰੇ ਦਾ ਸਾਰਾ ਰਾਜਕਰਨ ਜਿਹੜੀ ਚੀਜ਼ ਹੈ ਨਾ, ਇਹ ਸਾਰੇ ਦੀ ਸਾਰੀ ਉੱਠੀ ਆ ਜਦੋਂ ਅਸੀਂ ਆਪਣੀ ਇਨਫੋਰਮੇਸ਼ਨ ਆਊਟ ਆਫ ਕੰਟਰੀ ਪਹੁੰਚਾਉਣੀ ਸ਼ੁਰੂ ਕਰਤੀ। ਮੈਂ ਬਹੁਤ ਚਿਰ ਪਹਿਲਾਂ, 1-2 ਸਾਲ ਪਹਿਲਾਂ, ਜਦੋਂ ਇਹ ਕੰਮ ਬਾਹਲਾ ਛੇਤੀ ਨਾਲ ਸ਼ੁਰੂ ਹੋਇਆ ਸੀ ਨਾ, ਉਦੋਂ ਇਹ ਗੱਲ ਕੀਤੀ ਸੀਗੀ ਕਿ ਇਨਫੋਰਮੇਸ਼ਨ ਜਿਹੜੀ ਜਦੋਂ ਬਾਹਰਲੇ ਹੱਥਾਂ 'ਚ ਚਲੀ ਗਈ, ਤੁਹਾਡੇ ਜਿਹੜਾ ਇੱਥੇ ਰਹਿੰਦਾ ਬੰਦਾ ਉਹਨੂੰ ਫਿਰ ਵੀ ਮਾੜਾ ਮੋਟਾ ਡਰਿਆ, ਬਾਹਰਲੇ ਬੰਦੇ ਨੂੰ ਕੋਈ ਡਰ ਨਹੀਂ। ਸੱਚੀ ਗੱਲ ਹੈ, ਕੋਈ ਡਰ ਨਹੀਂ। ਉਹ ਇਸ ਕਰਕੇ ਜਿੰਨੇ ਵੀ ਤੁਸੀਂ ਜਦੋਂ ਗੱਲ ਕਰਦੇ ਆ, ਆਪਣੇ ਡਿਸਪੈਚਰ ਨੂੰ, ਆਪਣੇ ਬੰਦੇ ਨੂੰ ਜਾਂਚੋ, ਦੇਖੋ। ਜੇ ਦੇਖੋ, ਮੈਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਕਿੱਥੇ ਆਪਣਾ ਕੰਮ ਕਰਕੇ ਪੈਸੇ ਬਚਾਉਂਦਾ ਹੈਗਾ, ਪਰ ਜੇ ਆਹ ਵਾਲਾ ਸਿਲਸਿਲਾ ਚੱਲ ਪਿਆ ਨਾ, ਜਿੱਦਾਂ ਦਾ ਸਿਲਸਿਲਾ ਹੁਣ ਚੱਲ ਪਿਆ, ਇਹ ਅੱਜ ਤੱਕ ਅਸੀਂ ਜ਼ਿੰਦਗੀ 'ਚ ਸੋਚਿਆ ਤੱਕ ਨਹੀਂ ਸੀਗਾ। ਅਸੀਂ ਕਦੀ ਟਰੱਕਿੰਗ ਕਰਦੇ ਸੀ, ਕਦੀ ਇੱਕ ਅੱਧਾ ਗਲਤ ਪੀਸ ਵੀ ਸਾਡੇ ਟਰੱਕ ਤੇ ਕੋਈ ਫਾਲਤੂ ਆ ਜਾਣਾ ਤਾਂ ਉਹਦਾ ਵੀ ਫਿਕਰ ਪੈ ਜਾਂਦਾ ਸੀ, ਯਾਰ ਇਹ ਫਾਲਤੂ ਆ ਗਿਆ, ਕਿਉਂ ਆ ਗਿਆ, ਕਿੱਥੇ ਰੱਖਾਂਗੇ, ਕੀ ਕਰਾਂਗੇ, ਹਨਾ। ਅੱਜ ਤੇ ਟਰੱਕ ਦੇ ਟਰੱਕ ਲੋਡ ਲੈ ਕੇ ਖਤਮ ਹੋ ਜਾਂਦੇ, ਲੋਕੀ ਗੋਲ ਹੋ ਜਾਂਦੇ ਆ, ਤੇ ਤਾਂ ਵੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈਗੀ। ਜੀ ਆਪਣੇ ਨਾਲ ਕੁਝ ਕਾਲਰ ਜੁੜ ਰਹੇ, ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਆ। ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਤਿੰਨਾਂ ਵੀਰਾਂ ਨੂੰ ਗੁਰਫਤਿਹ ਜੀ, ਤੇ ਬਹੁਤ ਵਧੀਆ ਜਾਣਕਾਰੀ, ਵੱਡਮੁੱਲੀ ਜਾਣਕਾਰੀ ਸ਼ੇਅਰ ਕਰ ਰਹੇ ਹੋ। ਤੇ ਬੜਾ ਇਹ ਕਾਰਾ ਹੈ ਜਿਹੜਾ ਨਾ, ਮੰਦਭਾਗਾ ਕਾਰਾ, ਤੇ ਜਿਹੜਾ ਵਰਤਾਰਾ ਨਹੀਂ ਹੋਣਾ ਚਾਹੀਦਾ। ਪਰ ਪਤਾ ਨਹੀਂ ਕਿਉਂ ਸਾਡੇ ਬੰਦਿਆਂ ਦੇ ਵਿੱਚ ਵੀ ਅਸੀਂ ਸ਼ਾਰਟਕਟ ਤੇ ਕਹਿ ਲਈਏ ਵੀ ਗਲਤ ਚੀਜ਼ ਨੂੰ ਛੇਤੀ ਅਡਾਪਟ ਕਰਦੇ ਹਾਂ। ਤੇ ਮੈਂ ਭਾਜੀ ਇੱਕ ਥੋੜੀ ਜੀ, ਮੇਰੇ ਦੋਸਤ ਹੈ, ਉਹ ਵੀ ਟਰੱਕਿੰਗ ਬਿਜ਼ਨਸ 'ਚ ਕਾਫੀ ਦੇਰ ਤੋਂ ਇਨਵੋਲਵਮੈਂਟ ਹੈਗੀ ਉਹਨਾਂ ਦੀ, ਤੇ ਉਹਦੇ ਵਿੱਚ ਉਹਨੂੰ ਇੱਕ ਪ੍ਰੋਬਲਮ ਆ ਗਈ, ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਤੇ ਜੇ ਇਜਾਜ਼ਤ ਹੋਵੇ ਤਾਂ ਮੈਂ ਕਰ ਸਕਦਾ ਜੀ? ਹਾਂਜੀ। ਤੇ ਉਹਨਾਂ ਨੇ ਲੋਡ ਚੱਕਿਆ ਸੀ ਜੀ 20 ਤਰੀਕ ਨੂੰ ਪੈਨਸਿਲਵੇਨੀਆ ਤੋਂ, ਤੇ ਉਹ ਬੰਦਿਆਂ ਨੇ ਜਿਹੜਾ ਪ੍ਰੋਡਕਟ, ਜਿਹੜੀ ਚੀਜ਼ ਰੇਟ ਕਨਫਰਮੇਸ਼ਨ ਜਿਹੜੀ ਸੀਗੀ, ਡਰਾਈਵਰ ਇਨਫੋਰਮੇਸ਼ਨ ਦੇ ਰਿਕਾਰਡਿੰਗ ਨਾ ਲੱਦ ਕੇ ਉਹਨਾਂ ਨੇ ਕੋਈ ਹੋਰ ਚੀਜ਼ ਲਾ ਦਿੱਤੀ, ਠੀਕ ਹੈ ਜੀ, ਜਿਹਦੇ ਕਰਕੇ ਉਹ ਲੋਡ ਹੈ ਕੁਦਰਤੀ, ਉਹ ਟਰੱਕ ਰਸਤੇ 'ਚ ਕੀ ਹੈ ਕਿ ਕਿਤੇ ਨਾ ਨੈਰੋ ਬ੍ਰਿਜ ਸੀਗਾ, ਛੋਟੀਆਂ ਰੋਡਾਂ ਸੀ ਉੱਥੋਂ ਦੀ, ਤੇ ਉਹ ਪੁਲ 'ਚ ਫਸ ਕੇ ਕਰਕੇ ਉਹਦੇ ਥੱਲੇ ਮਤਲਬ ਕਿ ਸਟਕ ਹੋ ਗਿਆ ਟਰੱਕ, ਤੇ ਉਹ ਕਰੇਨ ਨਾਲ ਕੱਢਣਾ ਪਿਆ, ਤੇ ਕਰੇਨ ਨੂੰ ਥੱਲੇ ਕ੍ਰਾਸ ਮੈਂਬਰ ਟੁੱਟ ਗਏ ਟ੍ਰੇਲਰ ਦੇ, ਤੇ ਉਹ ਫਿਰ ਕੁਦਰਤੀ ਗੱਲ ਖੁੱਲਦੀ ਵੀ ਅਸਲ 'ਚ ਪ੍ਰੋਡਕਟ ਕੀ ਲੱਦਿਆ, ਕਿਹੜਾ ਵਾਪਸ। ਉਹਨਾਂ ਨੇ ਜਦੋਂ ਬ੍ਰੋਕਰ ਕੋਲੇ ਜਾਂਦੀ ਹੈ ਸਾਰੀ ਇਨਫੋਰਮੇਸ਼ਨ, ਤੇ ਉਹ ਹੁਣ ਕੀ ਹੈ ਕਿ ਨਾ ਤਾਂ ਸ਼ਿਪਰ ਹੈ ਜਿਹੜਾ ਉਹ ਆਪਦੀ ਗਲਤੀ ਮੰਨ ਰਿਹਾ ਵੀ ਅਸੀਂ ਗਲਤ ਲੱਦਿਆ, ਡਰਾਈਵਰ ਨੇ ਤਾਂ ਗਲਤੀ ਕੀਤੀ ਸੀਗੀ ਜਿਹੜਾ ਉਹਨੇ ਦੇਖਿਆ ਹੀ ਨਹੀਂ ਗਾ, ਗਲਤੀ ਦੋਵਾਂ ਪਾਸੋਂ ਹੋਈ ਹੈ। ਤੇ ਇਹਦੇ ਵਿੱਚ ਕੀ ਸੋਲੂਸ਼ਨ ਹੈ ਰਮਨ ਭਾਜੀ? ਸੋਲੂਸ਼ਨ ਤਾਂ ਇਹਦੇ ਵਿੱਚ ਇਹੋ ਹੀ ਹੈ ਜੀ, ਜਿਹੜਾ ਉਹ ਫਰੇਟ ਹੈਗਾ, ਜੇ ਉਹਨਾਂ ਨੇ ਦੇਖੋ ਲੱਦਿਆ ਸ਼ਿਪਰ ਨੇ ਆ, ਠੀਕ ਹੈ ਨਾ। ਹਾਂ, ਡਰਾਈਵਰ ਨੇ ਚੈੱਕ ਨਹੀਂ ਕੀਤਾ, ਗਲਤੀ ਹੈਗੀ ਹੈ, ਸ਼ਿਪਰ ਦੀ ਵੱਡੀ ਗਲਤੀ ਆ, ਠੀਕ ਹੈ ਨਾ, ਬਰਾਬਰ ਦੀ ਗਲਤੀ ਆ। ਸੋ ਇਹਦੇ ਵਿੱਚ ਜਿਹੜਾ ਇਹ ਸਮਾਨ ਹੈਗਾ, ਉਹ ਜਿਹੜਾ ਡੈਫੀਨੇਟਲੀ ਮੇਰੇ ਖਿਆਲ ਦੇ ਵਿੱਚ ਵਾਪਸ ਜਿੱਥੋਂ ਸ਼ਿਪਿੰਗ ਕੀਤਾ ਆ, ਵਾਪਸ ਸ਼ਿਪਰ ਕੋਲ ਪਹੁੰਚਣਾ ਚਾਹੀਦਾ। ਆਈ ਡੋਂਟ ਥਿੰਕ ਸੋ ਕਿ ਜਿਹੜਾ ਰਿਸੀਵਰ ਹੈਗਾ, ਜੇ ਸਮਾਨ ਹੀ ਗਲਤ ਲੱਦਿਆ ਤਾਂ ਰਿਸੀਵਰ ਨੇ ਤਾਂ ਲੈਣਾ ਹੀ ਨਹੀਂਗਾ, ਉਹ ਕਿਉਂਕਿ ਉਹਦਾ ਸਮਾਨ ਨਹੀਂਗਾ, ਇਸ ਕਰਕੇ ਉਹ ਸ਼ਿਪਰ ਦੇ ਕੋਲ ਵਾਪਸ ਜਾਣਾ। ਇਹ ਵਾਪਸ ਕਰਨ ਦੀ ਟਰਾਈ ਕਰ ਰਹੇ ਆ, ਮਗਰ ਸ਼ਿਪਰ ਉਹਨੂੰ ਚੱਕ ਨਹੀਂ ਰਿਹਾਗਾ, ਕਿਉਂਕਿ ਉਹ ਟ੍ਰੇਲਰ ਡੈਮੇਜ ਹੋ ਗਿਆ ਜੇ 'ਚ ਸ਼ਿਪ ਕੀਤਾ ਗਿਆ ਸੀ। ਹੁਣ ਜਿਹੜੀ ਟੋਇੰਗ ਕੰਪਨੀ ਹੈ ਉਹ ਉਹਨੂੰ ਰੀਸਟੋਰਿੰਗ ਦੇ ਪੈਸੇ ਵੀ ਪਾ ਰਹੀ ਹੈ, ਔਰ ਉਹਦੇ ਉੱਤੇ ਬਿਲਿੰਗ ਤੁਸੀਂ ਸੋਚ ਵੀ ਨਹੀਂ ਸਕਦੇ ਇੰਨੀ ਬਿਲਿੰਗ ਕੀਤੀ ਹੈ। ਉੱਥੋਂ ਉਹ ਜਿਹੜਾ ਟੋਇੰਗ ਦਾ ਯਾਰਡ ਸੀਗਾ, ਟੋਇੰਗ ਦਾ ਯਾਰਡ ਸੀ, ਤੇ ਜਿਹੜੀ ਜਿੱਥੋਂ ਦੀ ਇਹ ਇੰਸੀਡੈਂਟ ਹੋਇਆ ਹੈਗਾ, ਐਕਸੀਡੈਂਟ ਹੋਇਆ ਹੈਗਾ, ਉੱਥੋਂ ਦੀ ਸਿਰਫ 25 ਮਾਈਲ ਡਿਫਰੈਂਸ ਸੀਗਾ ਜੀ ਉਹਦਾ, ਤੇ ਉਹ ਉਹਨਾਂ ਨੂੰ $35,000 ਪਾ ਰਹੇ ਆ, ਠੀਕ ਹੈ ਜੀ।
ਤੇ ਇੰਨੀ ਯਾਨੀ ਕਿ ਦਾਦਾਗਰੀ ਕਹਿ ਲਓ, ਅਸੀਂ ਬਦਮਾਸ਼ੀ ਹੈ ਟੋਇੰਗ ਕੰਪਨੀ ਵਾਲਿਆਂ ਦੀ। ਤੇ ਫਿਰ ਉਹਨੂੰ ਰੀਸਟੋਰਿੰਗ $450 ਈਚ ਡੇ। ਜੇ ਤੁਸੀਂ ਨਹੀਂ, ਹੁਣ ਗਾਂ ਲੇਬਰ ਡੇ ਵੀ ਆ ਰਿਹਾ, ਗਾਂ ਛੁੱਟੀਆਂ ਵੀ ਆ ਰਹੀਆਂ, ਤੇ ਹਾਂਜੀ ਮੈਮੋਰੀਅਲ ਡੇ ਆ ਰਿਹਾ। ਤੇ ਮੈਨੂੰ ਨਹੀਂ ਲੱਗਦਾ ਵੀ ਉਹ ਕੰਪਨੀ ਦੀ ਚੀਕਾਂ ਕਢਾ ਦੀਆਂ ਉਹਨਾਂ ਨੇ। ਤੇ ਕਹਿ ਲਈਏ ਵੀ ਉਹ ਵਾਪਸ ਨਹੀਂ ਲੈ ਰਹੇ। ਉਹ ਤਾਂ ਕਹੇ ਵੀ ਤੁਸੀਂ ਵਾਪਸ ਤਾਂ ਲੈ ਲਓ, ਚਲੋ ਠੀਕ ਹੈ, ਗਲਤੀ ਹੋ ਗਈ, ਕਿਸੇ ਤੋਂ ਵੀ ਹੋ ਸਕਦੀ। ਆਪਾਂ ਇਸ ਗੱਲ ਨੂੰ, ਜੇ ਇਹਨੂੰ ਮਿੱਟੀ ਪਾਉਣਾ ਚਾਹੀਏ ਤਾਂ ਮਿੱਟੀ ਪਾ ਸਕਦੇ ਹਾਂ, ਪਰ ਉਹ ਗੱਲ ਨੂੰ ਉਹ ਨਾ ਤਾਂ ਉਹ ਵਾਪਸ ਲੈ ਰਹੇ, ਨਾ ਹੀ ਉਹਨੂੰ ਆਪਦੇ ਟਰੱਕ ਟਰੇਲੇ ਨਾਲ ਹੋਰ ਕਿਸੇ ਨਾਲ ਉਹ ਚੁਕਵਾ ਰਹੇ ਉੱਥੋਂ। ਜੀ ਦੇਖੋ ਜੀ, ਉਹਨਾਂ ਨੇ ਨਹੀਂ ਚੁਕਵਾਉਣਾ ਹੈਗਾ, ਇਹ ਤਾਂ ਕੰਪਨੀ ਦੀ ਰਿਸਪੌਂਸਿਬਿਲਿਟੀ ਆ ਕਿ ਦੂਜੇ ਟ੍ਰੇਲਰ 'ਚ ਲੋਡ ਕਰਕੇ ਤੇ ਦੇ ਸ਼ੁਡ ਟੇਕ ਇਟ ਬੈਕ ਟੂ ਦੈਮ। ਹੁਣ ਉਹ ਗੱਲਾਂ ਦੇ ਵਿੱਚ ਨਹੀਂ ਕੰਮ ਕਰਨਾ ਹੈਗਾ, ਸੋ ਇਟ ਨੀਡਸ ਟੂ ਬੀ ਪੁੱਟ ਔਨ ਅਨਦਰ ਟ੍ਰੇਲਰ ਐਂਡ ਟੇਕ ਇਟ ਬੈਕ ਟੂ ਦੈਮ। ਉਹਨਾਂ ਦੇ ਡੋਰ ਤੇ ਖੜਾ ਭਾਈ, ਠੀਕ ਹੈ ਨਾ। ਸੋ ਦੈਟ ਇਜ਼ ਸਮਥਿੰਗ ਦੈਟ ਯੂ ਨੀਡ ਟੂ ਡੂ। ਐਂਡ ਪਲੱਸ ਉਸ ਤੋਂ ਬਾਅਦ ਦੇ ਵਿੱਚ ਮੈਂ ਕਹੂੰਗਾ ਕਿ ਸ਼ਾਇਦ ਇਸ ਸਿਚੁਏਸ਼ਨ ਦੇ ਵਿੱਚ ਲਾਇਰਸ ਦਾ ਜਿਹੜਾ ਕੰਮ ਹੈਗਾ ਉਹ ਇਨਵੋਲਵ ਹੋ ਜਾਂਦਾ ਹੈ, ਕਿਉਂਕਿ ਜਿਹੜੀਆਂ ਟੋਇੰਗ ਕੰਪਨੀਆਂ ਹੈਗੀਆਂ ਉਹ ਤਾਂ ਰਿਡਿਕੂਲਸ ਹੈਗੀਆਂ। ਉਹਨਾਂ ਦਾ ਤਾਂ ਕੋਈ ਮਤਲਬ ਕਿ ਤੁਸੀਂ ਪ੍ਰੈਡੇਟਰੀ ਟੋਇੰਗ ਜਿਹੜੀਆਂ ਸੀਗੀਆਂ ਉਹ ਜਿੱਥੇ ਕਮੈਂਟ ਵੀ ਲੈਂਦੇ ਸੀਗੇ ਉਹੀ ਹੈ। ਹਾਂਜੀ, ਕਿਹੜੀ ਸਟੇਟ ਦੇ ਵਿੱਚ ਹੈਗਾ ਜੀ? ਪੈਨਸਿਲਵੇਨੀਆ ਦੱਸਦੇ ਸੀ। ਪੈਨਸਿਲਵੇਨੀਆ ਜੀ। ਹੋਪਫੁਲੀ ਉਧਰਲੀ ਸਟੇਟ ਦੇ ਵਿੱਚ ਅਜੇ ਮੈਂ ਫਿਰ ਵੀ ਤੁਹਾਡਾ ਬਿੱਲ ਜਿਹੜਾ ਸੁਣ ਕੇ 35,000 ਦਾ ਸੁਣ ਕੇ ਜੇ ਕ੍ਰੇਨ ਨਾਲ ਕੱਢਿਆ ਹੈਗਾ, ਸਭ ਕੁਝ ਕੀਤਾ ਹੈਗਾ, ਤੇ ਆਈ ਥਿੰਕ ਮੈਂ ਅਜੇ ਸਟਿਲ ਸੋਚ ਰਿਹਾ ਹੈਗਾ ਕਿ ਪਤਾ ਨਹੀਂ ਬ੍ਰੇਕ ਮਿਲੀ ਹੈਗੀ ਆ, ਨਹੀਂ ਤਾਂ ਅਸੀਂ ਤਾਂ ਲੱਖਾਂ ਦੇ ਵਿੱਚ ਬਿੱਲ ਦੇਖੇ ਹੈਗੇ। ਬਚ ਗਏ ਜੀ ਫਿਰ ਨਹੀਂ, ਇਹ ਅਜੇ ਸਟਿਲ ਮੈਂ ਕਹਿ ਰਿਹਾ ਕਿ ਅਜੇ ਮੈਂ ਲੱਖਾਂ ਦੇ ਵਿੱਚ ਬਿੱਲ ਦੇਖੇ ਆ ਵੱਲੋਂ, ਜਿਹੜੇ ਆਉਂਦੇ ਆ, ਜਿਹੜੇ ਸਿਰਫ ਟੋ ਕੀਤੇ ਆ ਵੱਲੋਂ, ਕਿ ਕੋਈ ਕ੍ਰੇਨ ਨਾਲ ਨਹੀਂ ਕੱਢਿਆ, ਕੁਝ ਨਹੀਂ ਕੀਤਾ ਹੈ ਨਾ। ਤੇ ਇਹ ਸਟਿਲ ਮੇਰੇ ਖਿਆਲ ਦੇ ਵਿੱਚ, ਪਰ ਡੈਫੀਨੇਟਲੀ ਨਹੀਂ, ਇਟਸ ਹਾਰਟ ਬ੍ਰੇਕਿੰਗ ਆ ਕਿ ਜਦੋਂ ਇੱਦਾਂ ਦੀ ਸਿਚੁਏਸ਼ਨ ਹੋ ਜਾਂਦੀ ਆ ਕਿਸੇ ਕੰਪਨੀ ਲਈ ਵੀ। ਇਟਸ ਵੈਰੀ ਹਾਰਡ ਟੂ ਇਹਨੂੰ ਚੀਜ਼ ਨੂੰ ਹੈਂਡਲ ਕਰਨਾ, ਬਟ ਆਈ ਥਿੰਕ ਕਿ ਐਜ਼ ਫਾਰ ਐਜ਼ ਆਈ ਗੋ ਇਟ ਨੀਡਸ ਟੂ ਗੋ ਬੈਕ ਟੂ ਦ ਸ਼ਿਪਰ। ਜੀ ਨਿਰਮਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ? ਸਤਿ ਸ੍ਰੀ ਅਕਾਲ ਤਿੰਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਡਿਸਕਸ ਤਾਂ ਤੁਹਾਡੀ ਬਹੁਤ ਵਧੀਆ ਆ, ਪਰ ਇਹ ਜਿਹੜੀਆਂ ਫਰੋਡੀ ਕਾਲਾਂ ਪਾਕਿਸਤਾਨ ਤੋਂ ਆਉਂਦੀਆਂ ਆ, ਹੋਰ ਇੰਡੀਆ ਤੋਂ ਆਉਂਦੀਆਂ ਆ, ਸਾਡੇ ਕੋਲ ਲੋਡ ਆ, ਤੁਸੀਂ ਸਾਡੇ ਨਾਲ ਕੰਮ ਕਰੋ, ਉਹਨਾਂ ਦਾ ਕੀ ਹੱਲ ਹੋ ਸਕਦਾ ਆ? ਉਹ ਨਾ ਚੱਕੋ ਜੀ, ਸਿੰਪਲ ਹੱਲ ਹੈ ਜੀ, ਉਹਨਾਂ ਦਾ ਕੰਮ ਨਾ ਕਰੋ। ਨਹੀਂ, ਕੰਮ ਨਾ ਕਰੋ ਤੁਸੀਂ। ਜਦੋਂ ਉਹ ਗੱਲ ਕਰਦੇ ਆ ਨਾ, ਐਕਚੁਅਲੀ ਮੈਂ ਤੁਹਾਨੂੰ ਦੱਸਦਾ, ਮੈਂ ਨਵੀਂ MC ਔਨ ਕੀਤੀ ਸੀ, ਤੇ ਮੈਨੂੰ ਨਾ ਜਿਹਨਾਂ ਕੋਲ ਮੈਂ MC ਔਨ ਕਰਾਈ ਸੀ ਗਲੋਬਲ ਟਰੈਕਿੰਗ ਵਾਲਿਆਂ ਕੋਲ, ਉਹ ਮੁੰਡਾ ਮਨੀ ਆ, ਮੈਨੂੰ ਕਹਿੰਦਾ ਵੀ MC ਮੈਂ ਔਨ ਕਰ ਦਿੱਤੀ ਆ, ਤੇ ਤੈਨੂੰ ਕਾਲਾਂ 15 ਮਿੰਟਾਂ ਵਿੱਚ ਆਉਣੀਆਂ ਸ਼ੁਰੂ ਹੋ ਜਾਣੀਆਂ। ਉਹੀ ਗੱਲ ਹੋਈ। ਮੈਂ ਲੂਇਸ ਰੋਡ ਤੋਂ ਹਾਲੇ 5 ਤੇ ਨਹੀਂ ਚੜਿਆ, ਤੇ ਮੈਨੂੰ ਕਾਲਾਂ ਦੇ ਰੇਲ ਬਣਤੀ ਮੇਰੀ, ਜਾਨੀ ਮੇਰਾ ਦਿਮਾਗ ਖਰਾਬ ਕਰਤਾ ਉਹਦੀ ਕਾਲਾਂ ਕਰਕੇ। ਵੈਲਕਮ ਟੂ ਟਰੱਕਿੰਗ ਜੀ। ਤੁਸੀਂ ਇੰਨੇ ਸਾਲਾਂ ਤੋਂ ਕਰਦੇ, ਤੁਸੀਂ ਨਵੀਂ MC ਕਾਹਦੇ ਖੋਲੀ ਆ? ਉਹਨੀ ਮੈਨੂੰ ਹੁਣ ਤੱਕ ਵੀ, ਹੁਣ ਜਦੋਂ ਕਾਲ ਆਉਂਦੀ ਆ, ਜਦੋਂ ਹੁਣ ਇੱਥੇ ਦੇ ਅੰਗਰੇਜ਼ੀ ਬੋਲਣ ਵਾਲੇ ਬੰਦੇ ਦਾ ਇੱਥੇ ਦੇ ਜੰਪਲ ਦਾ ਤੇ ਉਧਰ ਦੇ ਅੰਗਰੇਜ਼ੀ ਦਾ ਬਹੁਤ ਫਰਕ ਹੁੰਦਾ। ਬਿਲਕੁਲ ਸਹੀ ਗੱਲ। ਹਾਂਜੀ, ਉਹ ਜਦੋਂ ਬੋਲਦੇ ਆ, ਮੈਂ ਕਿਹਾ ਯਾਰ ਤੂੰ ਮੇਰੇ ਨਾਲ ਪੰਜਾਬੀ 'ਚ ਗੱਲ ਕਰ ਲਾ, ਤੈਨੂੰ ਐਵੇਂ ਜ਼ਬਾਨ ਟੇਢੀ ਕਰਨ ਡਿਆ। ਸੋ ਇਹਦਾ ਇਲਾਜ ਤਾਂ ਕੋਈ ਨਹੀਂ ਆ। ਰੋਬੋ ਕਾਲ ਦੇ ਉੱਤੇ ਹੁਣ ਵੋਇਪ ਦੇ ਨਾਲ, ਵੋਇਸ ਓਵਰ IP ਦੇ ਨਾਲ ਕਾਲਾਂ ਕਰਨੀਆਂ ਸੌਖੀਆਂ ਇੰਨੀਆਂ ਹੋਈਆਂ ਆ, ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਚੱਕ ਕੇ ਜਿਹੜਾ ਉਹ ਕਰ ਦਿੰਦਾ ਆ। ਤੇ ਉਹਨਾਂ ਨੂੰ ਪਤਾ ਹੈ ਵੀ ਕੋਈ ਨਾ ਕੋਈ ਲਾਲਚ ਦੇ ਵਿੱਚ ਫਸਣਾ ਆ, ਤੇ ਫਸਾਈ ਜਾਂਦੇ ਆ, ਤੇ ਅਗਲੇ ਰਗੜੀ ਜਾਂਦੇ ਆ। ਤੇ ਨਵਾਂ ਬੰਦਾ ਹੁੰਦਾ, ਕਈ ਵਾਰੀ ਨਹੀਂ ਪਤਾ ਲੱਗਦਾ। ਬਿਲਕੁਲ ਜੀ ਰਮਨ ਜੀ। ਬਿਲਕੁਲ ਜੀ, ਡੈਫੀਨੇਟਲੀ ਜਿਹੜੀ ਇਹ ਚੀਜ਼ ਹੈਗੀ ਆ, ਇਹ ਤਾਂ ਅਸੀਂ ਪਹਿਲਾਂ ਤੋਂ ਇਹੋ ਹੀ ਚੀਜ਼ ਬੜੇ ਚਿਰ ਤੋਂ ਇਹ ਕਹਿ ਰਹੇ ਹਾਂ ਕਿ ਜਦੋਂ ਬਾਹਰੋਂ ਕੋਈ ਕਾਲ ਆਉਂਦੀ ਆ, ਤੇ ਸਿੰਪਲ ਉਹਦੀ ਕਹਾਣੀ ਆ ਜੀ, ਹੈਂਗ ਅਪ, ਡੋਂਟ ਵਰਕ ਵਿਦ ਦੈਮ ਐਂਡ ਦੈਟਸ ਇਟ। ਹੋਰ ਕੋਈ ਇਹਦੀ ਚੋਇਸ ਨਹੀਂ ਹੈਗੀ, ਹੋਰ ਕੁਝ ਨਹੀਂ ਹੈਗਾ। ਔਰ ਬਥੇਰੇ ਬਿੱਲ ਬਣ ਗਏ ਆ ਵੀ ਰੋਬੋ ਕਾਲ ਨਾ ਕਰੋ, ਇਹ ਨਾ ਕਰੋ, ਉਹ ਨਾ ਕਰੋ, ਫਾਈਨ ਹੋਊਗਾ, ਇਹ ਹੋਊਗਾ। ਅਗਲੇ ਕਿੱਥੇ ਡਰਦੇ? ਅਗਲੇ ਕਿਹੜਾ ਅਮਰੀਕਾ ਜਾ ਜਿਹੜਾ ਉਹਨਾਂ ਨੂੰ ਡਰ ਆ ਕੋਈ? ਵੀ ਉਹ ਬਾਹਰੋਂ ਹੀ ਕਰੀ ਜਾਂਦੇ ਆ ਸਾਰਾ ਕੁਛ। ਬਿਲਕੁਲ ਬਿਲਕੁਲ ਜੀ। ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਭਾਈ। ਆਪਾਂ ਗੱਲ ਕਰਦੇ ਸੀਗੇ ਨਾ ਫਰੇਟ ਚੋਰੀ ਹੋਣ ਦੀ ਜੀ। ਤੇ ਮੈਂ ਦੇਖਿਆ ਕਿ ਜਿੱਦਾਂ ਆਪਾਂ ਟਰੱਕਿੰਗ ਕੰਪਨੀ ਦੇ ਬਾਰੇ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਕਰਦੇ ਆ, ਏਦਾਂ ਹੀ ਬ੍ਰੋਕਰਾਂ ਦੇ ਵਿੱਚ ਵੀ ਕਈ ਕੰਪਨੀਆਂ ਚੰਗੀਆਂ ਆ, ਕਈ ਮਾੜੀਆਂ ਆ। ਪਹਿਲੀ ਗੱਲ ਤਾਂ ਆਪਣੇ ਤੌਰ ਤੇ ਇਹ ਦੇਖਿਆ ਜਾਏ ਕਿ ਜਿਹੜਾ ਤੁਹਾਡਾ MCS 150 ਆ ਉਹ ਕਰੰਟ ਹੋਵੇ ਤੇ ਕਰੈਕਟ ਹੋਵੇ। ਉਹਦੇ ਵਿੱਚ ਜਿਹੜਾ ਤੁਸੀਂ ਫੋਨ ਨੰਬਰ ਪ੍ਰੋਵਾਈਡ ਕੀਤਾ ਆ,
ਈਮੇਲ ਪ੍ਰੋਵਾਈਡ ਕੀਤੀ ਆ ਉਹ ਸਹੀ ਹੋਵੇ, ਕਿਉਂਕਿ ਜਦ ਤੁਸੀਂ ਕਾਲ ਕਰਦੇ ਆ ਲੋਡ ਬੁੱਕ ਕਰਨ ਨੂੰ, ਤੁਹਾਡੇ ਫੋਨ ਤੋਂ ਹੀ ਉਹ ਆਇਡੈਂਟੀਫਾਈ ਕਰ ਲੈਂਦੇ ਕਿ ਸਹੀ ਕੰਪਨੀ ਤੋਂ ਕਾਲ ਆ ਰਹੀ ਹੈ ਜਾਂ ਨਹੀਂ ਆ ਰਹੀ। ਠੀਕ ਹੈ, ਇੱਕ ਚੀਜ਼ ਇਹ ਹੋ ਜਾਂਦੀ। ਦੂਜੀ ਚੀਜ਼, ਜਿਹੜੇ ਵਧੀਆ ਬ੍ਰੋਕਰ ਹੈਗੇ ਆ ਉਹ ਹਮੇਸ਼ਾ ਜਿਹੜਾ ਤੁਹਾਡਾ MCS 150 ਦੇ ਉੱਤੇ ਈਮੇਲ ਹੈਗਾ ਆ, ਜਿਹੜਾ ਉਹਨਾਂ ਦੇ ਰੈਕਡ ਦੇ ਵਿੱਚ ਆ, ਉਹ ਰੇਟ ਕਨਫਰਮੇਸ਼ਨ ਉਸ ਹੀ ਈਮੇਲ ਤੇ ਘੱਲਦੇ ਆ, ਦੂਜੀ ਈਮੇਲ ਤੇ ਨਹੀਂ ਘੱਲਦੇ, ਤਾਂ ਕਿ ਕੋਈ ਹੋਰ ਚੋਰੀ ਨਾ ਕਰ ਲੈ। ਤੇ ਮੇਕ ਸ਼ੋਰ ਕਰੋ ਕਿ ਉਹ ਈਮੇਲ ਦੀ ਐਕਸੈਸ ਸਿਰਫ ਤੁਹਾਡੇ ਕੋਲ ਹੈਗੀ ਆ। ਤੇ ਜੇ ਤੁਸੀਂ ਇਹ ਸਿੰਪਲ ਆਪਣਾ ਈਮੇਲ ਵੀ ਮੋਨੀਟਰ ਕਰ ਰਹੇ ਆ, ਤੇ ਜੇ ਕੋਈ ਹੋਰ ਉੱਤੇ ਲੋਡ ਬੁੱਕ ਕਰ ਰਿਹਾ ਤਾਂ ਤੁਸੀਂ ਉਸ ਚੀਜ਼ ਨੂੰ ਇਨ ਟਾਈਮ ਕੈਚ ਕਰ ਸਕਦੇ ਆ। ਠੀਕ ਹੈ, ਮੈਂ ਇਹ ਚੀਜ਼ ਐਕਸਪੀਰੀਅੰਸ ਕੀਤੀ ਹੈਗੀ ਆ ਕਿ ਕਈ ਵਾਰ ਹੁਣ ਇੱਕ ਵੱਡਾ ਬ੍ਰੋਕਰ ਵੀ ਹੈਗਾ, ਜੌਨਸਨ ਕਰਕੇ ਹੈਗਾ ਆਪਣਾ ਕੈਲੀਫੋਰਨੀਆ ਦਾ, ਉਹਨਾਂ ਨੇ ਲੋਡ ਕਿਸੇ ਨਾਲ ਬੁੱਕ ਕੀਤਾ, ਲਾਸਟ ਵੀਕ ਈਮੇਲ ਮੈਨੂੰ ਕਰ ਦਿੱਤੀ। ਉਹ ਮੈਨੂੰ ਜਦ ਈਮੇਲ ਆਈ ਮੈਂ ਦੇਖਿਆ, ਮੈਂ ਉਹਨਾਂ ਨੂੰ ਕਾਲ ਕੀਤੀ, ਕਹਿੰਦੇ ਸੌਰੀ ਸਾਡੇ ਤੋਂ ਗਲਤ ਈਮੇਲ ਦੇ ਉੱਤੇ ਲੋਡ ਕੱਲ ਹੋ ਗਿਆ। ਠੀਕ ਹੈ, ਤੇ ਜਦ ਤੁਸੀਂ ਆਪਣੀ ਈਮੇਲ ਮੋਨੀਟਰ ਕਰਦੇ ਆ ਤਾਂ ਤੇ ਬ੍ਰੋਕਰ ਵੀ ਯਾਨੀ ਕਿ ਥੋੜੀ ਜਿਹੀ ਸੇਫਟੀ ਰੱਖਦਾ ਤਾਂ ਬਹੁਤ ਚਾਂਸਸ ਹੈਗੇ ਕਿ ਇਹ ਫਰਾਡ ਰੋਕੇ ਜਾ ਸਕਦੇ ਆ। ਤੇ ਇੱਕ ਗੱਲ ਹੋਰ ਸੀਗੀ, ਜਿਹੜਾ ਭਾਜੀ ਹੁਣੀ ਕਹਿੰਦੇ ਸੀਗੇ ਨਾ ਕਿ ਜਿੱਦਾਂ ਟਰੱਕਿੰਗ ਕੰਪਨੀ ਵਾਲੇ ਪੈਸੇ ਆਪਣੇ ਕੋਲੋਂ ਪਾਈ ਜਾਂਦੇ ਆ। ਆਪਾਂ ਦੇਖਿਆ ਕਿ ਤੁਸੀਂ ਵੀ ਇਹ ਪ੍ਰੋਗਰਾਮ 'ਚ ਸ਼ੇਅਰ ਕਰਦੇ ਆ ਕਿ ਟੈਸਲਾ ਨੇ 16,000 EMPLOYE ਲੇ ਆਫ ਕਰਤਾ, ਮਾਈਕਰੋਸਾਫਟ ਨੇ ਇੰਨਾ ਕਰਤਾ। ਇਹ ਨਹੀਂ ਹੈਗਾ ਕਿ ਉਹਨਾਂ ਕੰਪਨੀਆਂ ਕੋਲ ਪੈਸਾ ਹੈ ਨਹੀਂ ਕਿ ਉਹ ਸੈਲਰੀ ਨਹੀਂ ਦੇ ਸਕਦੇ। ਉਹ ਬਈ ਤੁਸੀਂ ਵੀ ਈਅਰ ਟੂ ਈਅਰ ਵਰਕ ਕਰਨਾ ਸ਼ੁਰੂ ਕਰੋ। ਜੋ ਪਿੱਛੇ ਤੁਸੀਂ ਬਚਾ ਲਿਆ, ਪੁੱਟ ਇਟ ਔਨ ਅ ਸਾਈਡ, ਉਹਨੂੰ ਦੁਬਾਰਾ ਤੁਸੀਂ ਇਹ ਟਰੱਕਿੰਗ ਦੇ ਵਿੱਚ ਕਿਉਂ ਪਾਉਂਦੇ ਹੈਗੇ ਆ, ਤੁਸੀਂ ਉਹਨੂੰ ਸਾਈਡ ਤੇ ਰੱਖ ਕੇ ਨਵਾਂ ਫਾਈਨੈਂਸ਼ੀਅਲ ਈਅਰ ਨਵੇਂ ਪਲੈਨਿੰਗ ਦੇ ਨਾਲ ਸ਼ੁਰੂ ਕਰੋ। ਮੇਰੇ ਕੋਲ ਇੱਕ ਟਾਈਮ ਤੇ 8 ਟਰੱਕ ਸੀਗੇ, ਅੱਜ ਮੈਂ ਡਾਊਨ ਟੂ 2 ਟਰੱਕਸ ਓਨਲੀ। ਤੇ ਮੈਂ 2018 ਦੇ ਬਾਅਦ ਕੋਈ ਨਵਾਂ ਟਰੱਕ ਖਰੀਦਿਆ ਹੀ ਨਹੀਂ ਇਕਵਿਪਮੈਂਟ, ਕਿਉਂਕਿ ਕੋਈ ਸੈਂਸ ਨਹੀਂ ਬਣਦੀ ਸੀ ਲੈਣ ਦੀ। ਤੇ ਪਲੀਜ਼ ਜਿਹੜਾ ਤੁਸੀਂ ਆਪਣਾ ਪੈਸਾ ਹੈਗਾ ਆ ਉਹਨੂੰ ਸਾਈਡ ਤੇ ਰੱਖੋ, ਐਵਰੀ ਈਅਰ ਪੁੱਟ ਇਟ ਔਨ ਦਾ ਸਾਈਡ। ਜੇ ਤੁਸੀਂ ਗਰੋਥ ਤੁਹਾਨੂੰ ਨਜ਼ਰ ਆ ਰਹੀ ਹੈ ਫੇਰ ਇਨਵੈਸਟ ਕਰੋ, ਨਹੀਂ ਤਾਂ ਜੇ ਜਿੰਨਾ ਤੁਸੀਂ ਬ੍ਰੇਕ ਈਵਨ ਕਰ ਸਕਦੇ ਆ ਉੱਤੇ ਚਲੋ। ਨੈਗੇਟਿਵ 'ਚ ਜਾ ਰਹੇ ਹਨ ਤਾਂ ਕੰਮ ਕਰਨ ਦਾ ਕੋਈ ਲੋੜ ਹੀ ਨਹੀਂ ਹੈ। ਜੀ ਜੀ, ਥੈਂਕ ਯੂ, ਧੰਨਵਾਦ ਜੀ। ਬਿਲਕੁਲ, ਡੈਫੀਨੇਟਲੀ ਜੀ, ਡੈਫੀਨੇਟਲੀ ਸਹੀ ਗੱਲ ਹੈਗੀ ਆ। ਔਰ ਇਹੋ ਹੀ ਚੀਜ਼ਾਂ ਦੀ ਪ੍ਰੋਬਲਮ ਹੈਗੀ ਆ, ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਹੈਗੀ ਹੈ ਕਿ ਬ੍ਰੋਕਰ ਦੇ ਨਾਲ ਡਿਊ ਡਿਲੀਜੈਂਸ ਜਿਹੜੀ ਆ, ਡਿਊ ਡਿਲੀਜੈਂਸ ਸਾਡਾ ਕੋਈ ਵੀ ਬੰਦਾ ਕਰਕੇ ਨਹੀਂ ਰਾਜੀ ਹੈਗਾ। ਜਿਹੜੀ ਤੁਸੀਂ ਕਹਿੰਦੇ ਕਿ ਤੁਹਾਡੇ ਈਮੇਲ ਦਾ ਐਕਸੈਸ ਤੁਹਾਡੇ ਕੋਲ ਹੋਣਾ ਚਾਹੀਦਾ, ਸਾਡੇ ਹੁਣ ਟਰੱਕਿੰਗ ਕੰਪਨੀ ਈਮੇਲ ਬਣਾਉਂਦੀ ਆ, ਉਹਦਾ ਐਕਸੈਸ ਸਾਡੇ ਪਰਮਿਟ ਵਾਲੇ ਕੋਲ ਵੀ ਹੁੰਦਾ, ਉਹਦਾ ਐਕਸੈਸ ਸਾਡੇ ਡਰੱਗ ਟੈਸਟਿੰਗ ਵਾਲੇ ਕੋਲ ਵੀ ਹੁੰਦਾ, ਉਹਦਾ ਐਕਸੈਸ ਸਾਰਿਆਂ ਕੋਲ ਹੁੰਦਾ। ਠੀਕ ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਇਹ ਚੀਜ਼ਾਂ ਤਾਂ ਸਾਨੂੰ ਸੋਚਣੀਆਂ ਚਾਹੀਦੀਆਂ ਕਿ ਅਸੀਂ, ਕਿਉਂਕਿ ਅਸੀਂ ਆਪਣੇ ਆਪ ਨੂੰ ਸੌਖਾ ਕਰਨ ਦੀ ਥਾਂ ਤੇ ਕਿ ਮੈਨੂੰ ਈਮੇਲ ਚੈੱਕ ਕਰਨੀ ਪਊਗੀ, ਮੈਨੂੰ ਵਿੱਚ ਆਹ ਕਰਨਾ ਪਊ, ਉਹ ਕਰਨਾ ਪਊਗਾ, ਤੁਸੀਂ ਯਕੀਨ ਕਰੋ ਇਸ ਚੀਜ਼ ਦੇ ਉੱਤੇ ਤਾਂ ਐਡੀ ਵੱਡੀ ਪ੍ਰੋਬਲਮ ਆ, ਐਡੀ ਵੱਡੀ ਪ੍ਰੋਬਲਮ ਆ ਕਿ ਜਿਹੜੀ ਕੋਈ ਕਹਿ ਨਹੀਂ ਸਕਦੇ ਕਿ ਜਿਹੜਾ ਟਰੱਕਿੰਗ ਕੰਪਨੀ ਵਾਲਾ ਛੋਟੀ ਓਨਰ ਆਪਰੇਟਰ ਹੈਗੇ ਆ, ਉਹਨਾਂ ਦੀਆਂ ਈਮੇਲ ਦਾ ਐਕਸੈਸ ਕਿੰਨੇ ਜਣਿਆਂ ਕੋਲ ਹੁੰਦਾ। ਇਹ ਹੈਰਾਨੀ ਦੀ ਗੱਲ ਹੋਊਗੀ ਤੁਹਾਡੇ ਲਈ ਕਿ ਅੱਜ ਕੱਲ ਈਮੇਲ ਦਾ ਐਕਸੈਸ ਇੰਡੀਆ ਮੇਰਾ ਡਿਸਪੈਚਰ ਬੈਠਾ ਉਹਦੇ ਕੋਲ ਵੀ ਆ, ਪਰਮਿਟ ਵਾਲਾ ਜੀ ਉਹਦੇ ਕੋਲ ਵੀ ਆ, ਜਿਹਨੇ ਆਪਣੀ ਕੰਪਲਾਇੰਸ ਕਰਨੀ ਉਹਦੇ ਕੋਲ ਵੀ ਆ। ਆਹ ਹਾਲਾਤ ਆ ਸਾਡੇ ਕਿ ਅਸੀਂ ਖੁਦ ਉਹ ਕੰਮ ਕਰ ਨਹੀਂ ਸਕਦੇ ਜਾਂ ਕਰਨਾ ਨਹੀਂ ਚਾਹੁੰਦੇ ਜਾਂ ਆਪਣੇ ਨੂੰ ਈਜ਼ੀ ਕਰਨਾ ਚਾਹੁੰਦੇ, ਇਸ ਕਰਕੇ ਅਸੀਂ ਅਗਲੇ ਤੇ ਸਿੱਟ ਦਿੰਦੇ ਹਾਂ, ਉਹਨੂੰ ਐਕਸੈਸ ਦੇ ਦਿੰਦੇ ਹਾਂ। ਸੋ ਇਹ ਪ੍ਰੋਬਲਮ ਹੈ। ਆ ਬੈਲ ਮੁਝੇ ਮਾਰ, ਇਹ ਫਿਰ ਗੱਲ ਬਣ ਜੀ 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 100%। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਤਿੰਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ ਆਪਣੀ ਕਮਿਊਨਿਟੀ ਲਈ, ਬਹੁਤ ਤੁਹਾਡਾ ਧੰਨਵਾਦ। ਆਲਮੋਸਟ ਮੈਂ ਸੇਮ ਚੀਜ਼ ਕਹਿਣੀ ਜਿਹੜਾ ਆਈ ਥਿੰਕ ਅਮਰੀਕ ਭਾਜੀ ਨੇ ਕਹੀ ਸੀਗੀ ਨਾ, ਜਿਹੜੀ ਟਰੱਕਿੰਗ ਆ ਇਹ ਇੱਕ ਤੌਰ ਤੇ ਬਿਜ਼ਨਸ ਆ ਨਾ, ਇਹ ਤੁਹਾਡੀ ਸਾਰੀ ਜ਼ਿੰਦਗੀ ਨਹੀਂ, ਤਾਂ ਤੁਸੀਂ ਕਹਿ ਸਕਦੇ ਆ ਇੱਕ ਪਾਰਟ ਹੈ ਜ਼ਿੰਦਗੀ ਦਾ ਨਾ। ਜੇ ਤੁਸੀਂ, ਮੈਂ ਸਮਝਦਾ ਵੀ ਟਰੱਕਿੰਗ ਬਚਾਉਣਾ, ਜੇ ਟਰੱਕ ਲੈਣਾ, ਪਹਿਲੀ ਗੱਲ ਤੁਹਾਨੂੰ ਨਾ ਬਿਜ਼ਨਸ ਤੇ ਪਰਸਨਲ ਚੀਜ਼ਾਂ ਸੈਪਰੇਟ ਰੱਖਣੀਆਂ ਚਾਹੀਦੀਆਂ। ਜਾਂ ਤੁਸੀਂ LLC ਬਣਾਓ ਜਾਂ ਕੋਪਰੇਸ਼ਨ ਨਾ। ਦੂਜੀ ਗੱਲ ਹੈ ਜਿਹੜਾ ਚੀਜ਼ਾਂ ਸਾਰੀਆਂ ਜਿੱਦਾਂ ਆਪਾਂ ਕਹਿੰਦੇ ਹਾਂ ਸੈਪਰੇਟ ਰੱਖਣੀਆਂ ਚਾਹੀਦੀਆਂ। ਟਰੱਕਿੰਗ ਦਾ ਖਰਚਾ, ਇਨਕਮ ਵੱਖਰਾ ਚਾਹੀਦਾ, ਜਿੱਦਾਂ ਅਮਰੀਕ ਭਾਜੀ ਨੇ ਕਿਹਾ ਸੀ। ਜਿਹੜਾ ਪਰਸਨਲ ਚੀਜ਼ਾਂ ਨਾ ਉਹ ਵੱਖਰੀਆਂ ਰੱਖਣੀਆਂ ਚਾਹੀਦੀਆਂ। ਜਦੋਂ ਸਾਡਾ ਘਰ ਕਹਿ ਲਓ, ਤੁਹਾਡੀ ਪਰਸਨਲ ਸੇਵਿੰਗ, ਤੁਹਾਡੇ ਕਾਰਾਂ ਕੂਰਾਂ ਹੋਰ ਚੀਜ਼ਾਂ ਨਾ ਇੱਦਾਂ ਨਾ ਵੀ ਹੋਵੇ ਜਿੱਦਾਂ ਤੁਹਾਨੂੰ ਘਾਟਾ ਪੈਣ ਲੱਗ ਪਵੇ, ਜੇ ਉਹ 'ਚ ਫਾਇਦਾ ਨਹੀਂ ਵੀ ਤੁਸੀਂ ਘਰਾਂ ਤੇ ਕਰਜ਼ੇ ਚੱਕੀ ਜਾਵੋ ਜਾਂ ਹੋਰ ਚੀਜ਼ਾਂ ਤੇ। ਇੱਦਾਂ ਤੁਸੀਂ ਆਪਦੀ ਫੈਮਿਲੀ ਨੂੰ ਰਿਸਕ ਤੇ ਪਾਉਂਦੇ ਆ। ਜਿਸ ਦਿਨ ਕੇਸ ਨਾਲ ਘਾਟਾ ਪੈ ਗਿਆ, ਤੁਹਾਡਾ ਘਰ ਵੀ ਬੈਂਕ ਨੂੰ ਮੁੜ ਸਕਦਾ ਜੇ ਪੇਮੈਂਟ ਨਾ ਦੇ ਹੋਵੇ, ਹੋਰ ਚੀਜ਼ਾਂ ਵੀ, ਸੇਵਿੰਗ ਵੀ ਸਾਡੀ ਜਾ ਸਕਦੀ ਆ। ਸੋ ਤੁਹਾਡੇ ਜਿਹੜੇ ਐਕਸ਼ਨ ਆ ਜਿੱਦਾਂ ਉਸ ਇਕੱਲੇ ਤੁਹਾਨੂੰ ਨਹੀਂ ਅਸਰ ਹੋਣੇ, ਹੋਰ ਕਿੰਨਿਆਂ ਨੂੰ ਅਸਰ ਹੋਣੇ, ਸਾਡੀ ਫੈਮਿਲੀ ਨੂੰ ਹੋ ਸਕਦੇ ਆ, ਹੋਰ ਸਾਡੇ ਜਿਹੜੇ ਜਾਣਦੇ ਆ ਕੋਲ ਆ। ਸੋ ਮੈਂ ਸਮਝਦਾ ਵੀ ਜਿੱਦਾਂ
ਕਦੇ ਕਦੇ ਇਹਦਾ ਆਪਾਂ ਜੇ ਚੀਜ਼ ਘਾਟਾ ਪੈਂਦਾ ਆਪਾਂ ਉਹ 'ਚ ਪੈਸੇ ਪਾਈ ਜਾਂਦੇ ਹਾਂ, ਹੋਰ ਪਾਸੇ ਵੀ ਆਪਾਂ ਰਿਸਕ ਵਧਾਈ ਜਾਂਦੇ ਹਾਂ। ਉਹ ਆਈ ਥਿੰਕ ਗਲਤ ਆ, ਉਹ ਸੈਪਰੇਟ ਰੱਖੋ। ਜੇ ਤੁਹਾਨੂੰ ਘਾਟਾ ਪੈਂਦਾ ਨਾ, ਜਿੱਦਾਂ ਅਮਰੀਕ ਭਾਜੀ ਨੇ ਕਿਹਾ ਬਈ ਡਾਊਨ ਸਾਈਜ਼ ਕਰ ਲਓ, ਬੈਂਕਰਪਸੀ ਵੀ ਕਰ ਸਕਦੇ ਹਾਂ। ਸੋ ਉਹ ਇੰਡਸਟਰੀ ਜਦੋਂ ਨਿਕਲ ਵੀ ਸਕਦੇ ਹਾਂ, ਜੇ ਨਿਕਲ ਵੀ ਗਿਆ ਤੁਸੀਂ ਹੋਰ ਕੰਮ ਲੱਭ ਸਕਦੇ ਹਾਂ। ਪਰ ਤੁਹਾਡਾ ਲਿਸਟ ਤੁਹਾਡਾ ਘਰ ਹੋਊਗਾ, ਤੁਹਾਡੀ ਇੱਕ ਕਾਰ ਹੋਊਗੀ, ਤੁਹਾਡੀ ਸੇਵਿੰਗ ਹੋਊਗੀ, ਤੁਸੀਂ ਆਪਦੀ ਫੈਮਿਲੀ ਰਿਸਕ ਵਿੱਚ ਨਾ ਪਾਉਂਗੇ ਜੀ ਨਾ। ਦੈਟਸ ਵਾਈ ਆਈ ਥਿੰਕ ਸੈਪਰੇਟ ਰੱਖਣਾ ਚਾਹੀਦਾ। ਬਿਜ਼ਨਸ ਇੱਕ ਪਾਸੇ, ਪਰਸਨਲ ਚੀਜ਼ਾਂ ਸਾਡੀ ਫੈਮਿਲੀ ਚੀਜ਼ਾਂ ਉਹ ਇੱਕ ਪਾਸੇ। ਲਿਸਟ ਜੇ ਇੱਕ ਪਾਸੇ ਤੁਸੀਂ ਫੇਲ ਹੋ ਜਾਂਦੇ ਆ, ਲਿਸਟ ਸਾਡੀ ਸਾਰੀ ਜ਼ਿੰਦਗੀ ਹੋਰ ਚੀਜ਼ਾਂ ਵਿੱਚ ਫੇਲ ਨਹੀਂ ਹੁੰਦੇ। ਤੁਸੀਂ ਸਟਾਰਟ ਕਰ ਸਕਦੇ ਹੋ। ਥੈਂਕ ਯੂ ਅਮਰਜੀਤ ਜੀ, ਥੈਂਕ ਯੂ। ਸੌਰੀ ਸਮਾਂ ਹੁਣ ਘੱਟ ਆ, ਕੁਛ ਹੋਰ ਕਾਲਰ ਵੀ ਆਪਾਂ ਉਹਨਾਂ ਦੀ ਵੀ ਵਿਚਾਰ ਜਿਹੜੇ ਉਹ ਸੁਣਦੇ ਆ। ਤੇ ਰਾਜਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ ਭਾਜੀ, ਮੈਂ ਨਾ ਮਾੜੀ ਜੀ ਥੋੜੀ ਜਿਹੀ ਸਲਾਹ ਲੈਣੀ ਸੀ। ਐਕਚੁਅਲੀ ਨਾ ਮੈਨੂੰ ਮੁਹਾਵੀ ਸਕੇਲ ਦੇ ਉੱਤੇ ਰੋਕ ਲਿਆ ਸੀ ਜੀ, ਤੇ ਉਹਨਾਂ ਨੇ ਮੇਰੀ ਇੰਸਪੈਕਸ਼ਨ ਕਰਨੀ ਸ਼ੁਰੂ ਕੀਤੀ। ਮੈਂ ਕਿਹਾ ਕਰ ਲਓ, ਕੋਈ ਗੱਲ ਨਹੀਂ। ਜਦੋਂ ਉਹਨਾਂ ਨੇ ਇੰਸਪੈਕਸ਼ਨ ਕਰਨੀ ਸ਼ੁਰੂ ਕੀਤੀ, ਨਾਲ ਦੀ ਨਾਲ 5 ਮਿੰਟ ਮੈਨੂੰ ਬਾਅਦ ਕਹਿੰਦੇ ਵੀ ਤੇਰੀ ਨਾ ਬੁਸ਼ਿੰਗ ਦੀ ਜਿਹੜੀ ਰਬੜ ਜੀ ਹੁੰਦੀ ਹੈ ਉਹ ਕਰੈਕ ਆ। ਮੈਂ ਕਿਹਾ ਓਕੇ। ਕਹਿੰਦੇ ਤੂੰ ਫਿਕਸ ਕਰਾ ਲੈ। ਮੈਂ ਕਿਹਾ ਮੈਂ ਟਰਾਲਾ ਡ੍ਰੌਪ ਕਰਕੇ ਜਾ ਸਕਦਾ ਵੀ? ਮੈਂ ਲਵ ਤੂੰ ਕਰਾ ਲਿਆ ਨਾ ਆਪਣਾ HP ਜਾਂ ਬੋਰਨ ਤੂੰ ਮਕਸੀਕੇ ਉਹਨਾਂ ਤੂੰ ਕਰਾ ਲੈਣਾ। ਕਹਿੰਦਾ ਨਹੀਂ, ਤੇਰੀ ਕੰਪਨੀ ਆਊਟ ਆਫ ਸਰਵਿਸ ਆ, ਤੈਨੂੰ ਇੱਥੇ ਹੀ ਕਰਾਉਣੀ ਪੈਣੀ। ਮੈਂ ਕਿਹਾ ਓਕੇ, ਕੋਈ ਗੱਲ ਨਹੀਂ। ਉੱਥੇ ਮਕਸੀਕੇ ਸੀ, ਚਲੋ ਮੈਂ ਉਹਨਾਂ ਨਾਲ ਪ੍ਰਾਈਸ ਦੀ ਨੈਗੋਸ਼ੀਏਟ ਕੀਤੀ, ਉਹਨਾਂ ਨੇ ਮੇਰਾ ਫਿਕਸ ਕਰਤਾ। ਸਿਰਫ ਰਬੜ ਪਾਉਣ ਦਾ ਭਾਜੀ ਉਹਨਾਂ ਨੇ ਮੇਰੇ ਤੋਂ 550 ਰੁਪਇਆ ਲਿਆ। ਤੇ ਮੈਂ ਚਲੋ ਆਫਿਸਰ ਕੋਲ ਚਲਾ ਗਿਆ ਅੰਦਰ, ਉਹ ਮੈਕਸੀਕਨ ਮੂਲ ਦਾ ਸੀ ਤੇ ਮੈਂ ਚਲਾ ਗਿਆ। ਮੈਂ ਕਿਹਾ ਸਰ I already fixed it। ਮੈਂ ਕਿਹਾ ਕੈਨ ਆਈ ਪੁੱਲ ਦਾ ਟਰੱਕ ਟ੍ਰੇਲਰ ਬੈਕ ਟੂ ਦਾ ਵੇ, ਸੋ ਤੂੰ ਮੇਰੀ ਇੰਸਪੈਕਸ਼ਨ ਕਰ ਦੇ, ਮੇਰੇ ਸਟਿੱਕਰ ਲਾ ਦੇ। ਕਹਿੰਦਾ ਨੋ, ਯੂ ਕੈਨ ਲੀਵ ਨਾਓ। ਭਾਜੀ ਉਹਨੇ ਘੁੱਗੀ ਮਾਰੀ, ਕਹਿੰਦਾ ਜਾ। ਤੇ ਮੇਰੇ 3 ਸਾਲ ਹੋ ਗਏ, ਕੋਈ ਇੰਸਪੈਕਸ਼ਨ ਨਹੀਂ ਹੋਈ, ਕੋਈ ਕੁਛ ਨਹੀਂ। ਤੇ ਪਹਿਲਾਂ ਉਹਨਾਂ ਨੇ ਮੈਨੂੰ ਇਸੇ ਕਰਕੇ ਆਊਟ ਆਫ ਸਰਵਿਸ ਕੀਤਾ ਸੀ ਵੀ ਤੇਰੀ ਤੂੰ ਮਤਲਬ ਕਿ ਜਾਨ ਖਤਰੇ 'ਚ ਪਾ ਦੇਗਾ ਕਿਸੇ ਦੀ, ਤੇਰੀ ਰਬੜ ਕਰੈਕ ਆ। ਤੇ ਮੁੜ ਕੇ ਉਹਨਾਂ ਨੇ ਨਾ ਕੋਈ ਬ੍ਰੇਕ ਚੈੱਕ ਕੀਤੀ, ਕੋਈ ਕਿਸਮ ਦੀ ਉਹਨਾਂ ਨੇ ਇੰਸਪੈਕਸ਼ਨ ਨਹੀਂ ਕੀਤੀ। ਸਿਰਫ 550 ਰੁਪਏ ਉਹਨਾਂ ਨੂੰ ਸਿੱਕਿਆਂ ਨੂੰ ਦਵਾ ਕੇ ਇੱਕ ਛੋਟੀ ਜਿਹੀ ਰਬੜ ਪਵਾ ਕੇ ਮੈਨੂੰ ਕਹਿੰਦੇ ਯੂ ਕੈਨ ਲੀਵ ਨਾਓ। ਮੁੜ ਕੇ ਨਾ ਉਹਨਾਂ ਨੇ ਮੇਰਾ ਟਰੱਕ ਬੇ ਦੇ ਵਿੱਚ ਲਵਾਇਆ, ਨਾ ਕੁਛ ਕੀਤਾ ਭਾਜੀ। ਤੇ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਸੀ, ਤੇ ਮੈਂ ਰਿਪੋਰਟ ਕਰਨੀ ਚਾਹੁੰਦਾ ਸੀ ਉਹਨਾਂ ਦੀ, ਆਪਣਾ ਜੋ ਵੀ ਇੱਥੇ ਸੈਕਰਾਮੈਂਟੋ ਹਾਈਵੇ ਪੈਟਰੋਲ ਜਾਂ ਕੁਛ ਵੀ ਹੈ। ਤੇ ਕੁਛ ਆਪਣੇ ਬੰਦੇ ਵੀ ਡਰਾ ਦਿੰਦੇ ਆ, ਉਹ ਨਾ ਕਰੀ, ਮੁੜ ਕੇ ਤੇਰੀ ਕੰਪਨੀ ਏਦਾਂ ਕਰ ਦੇਣਗੇ, ਉਹ ਕਰ ਦੇਣਗੇ, ਤੇਰੇ ਕੋਲ ਇੱਕ ਟਰੱਕ ਆ, ਏਦਾਂ ਉਦਾਂ ਭਾਜੀ ਉਲਝਣਾਂ 'ਚ ਪਾ ਦਿੰਦੇ ਆ। ਮੈਂ ਇਸ ਬਾਰੇ ਸਲਾਹ ਲੈਣਾ ਚਾਹੁੰਦਾ ਸੀ, ਉੱਥੇ ਕੀ ਕੀਤਾ ਜਾਵੇ ਭਾਜੀ? ਜੀ ਰਮਨ ਜੀ। ਭਾਈ ਇਹਦਾ ਮੈਂ ਤੁਹਾਨੂੰ ਸਿੰਪਲੀ ਦੱਸਦਾ, ਦੇयर इज ਨਥਿੰਗ ਮਚ ਯੂ ਕੈਨ ਡੂ ਅਬਾਊਟ ਇਟ। ਠੀਕ ਹੈ ਨਾ, ਇਹਦੇ ਵਿੱਚ ਦੇ ਹੈਵ ਆਲ, ਜੇ ਤੁਹਾਡਾ ਟਰੱਕ ਉਹਨਾਂ ਨੇ ਇੰਸਪੈਕਟ ਕੀਤਾ ਪਹਿਲਾਂ, ਤੇ ਜਿਹੜੀ ਚੀਜ਼ ਉਹਨਾਂ ਨੇ ਕੱਢੀ ਆ ਕਿ ਤੁਹਾਡੀ ਆਹ ਚੀਜ਼ ਗਲਤ ਸੀਗੀ, ਉਹ ਤੁਸੀਂ ਠੀਕ ਕਰਵਾ ਲਈ ਹੈ, ਉਹਨਾਂ ਨੇ ਸਾਈਨ ਆਫ ਕਰਤਾ ਤਾਂ ਉਸਦੇ ਲੀਵ ਕਰ ਗਏ ਉੱਥੋਂ। ਯੂਜ਼ਲੀ ਜਦੋਂ ਇਦਾਂ ਦੀ ਗੱਲ ਹੁੰਦੀ ਆ, ਦੇ ਡੂ ਨਾਟ ਗੈਟ ਦ ਟਰੱਕ ਅਨਲੈਸ ਅੰਟਿਲ ਇਟਸ ਅ ਮੇਜਰ ਇਸ਼ੂ। they do not go back and pull the truck। ਜ਼ਿਆਦਾਤਰ ਪੁੱਲ ਨਹੀਂ ਕਰਦੇ ਦੁਬਾਰਾ ਅੰਦਰ। ਮੋਸਟਲੀ ਜਿਹੜੇ ਡਰਾਈਵਰ ਹੁੰਦੇ ਉਹ ਚਾਹੁੰਦੇ ਵੀ ਨਹੀਂ ਹੁੰਦੇ ਕਿ ਮੇਰਾ ਟਰੱਕ ਦੁਬਾਰਾ ਪੁੱਲ ਹੋਵੇ ਅੰਦਰ, ਕਿ ਮੈਂ ਜਾਵਾਂ ਇੱਥੋਂ, ਹੈ ਨਾ। ਸੋ ਇਸ ਕਰਕੇ ਸਿੰਪਲ ਲਫ਼ਜ਼ਾਂ ਦੇ ਵਿੱਚ ਕਹਾਂ ਕਿ they just did what they usually do। ਠੀਕ ਹੈ, ਹੁਣ ਆਈ ਕੈਨ ਨਾਟ ਸੇ ਕਿ ਉਹਨਾਂ ਦਾ ਪ੍ਰੋਟੋਕਾਲ ਕੀ ਹੈਗਾ ਆ, ਉਹ ਉਹਨਾਂ ਨੂੰ ਕੀ ਕਰਨਾ ਚਾਹੀਦਾ ਸੀ। ਦੈਟ ਸ਼ੁੱਡ ਬੀ ਡਿਸਕਸ ਵਿਦ ਜਿਹੜੇ ਉੱਥੇ ਹੈਗੇ ਆ ਪੁਲਿਸ ਵਾਲੇ ਹੈਗੇ ਆ, CHP ਆ। ਤੋ ਤੁਸੀਂ CHP ਨਾਲ ਕੰਟੈਕਟ ਕਰ ਸਕਦੇ ਹੈਗੇ ਆ, CHP ਨੂੰ ਦੱਸ ਸਕਦੇ ਹੈਗੇ ਆ, ਗੱਲ ਕਰ ਸਕਦੇ ਆ। ਪਰ ਆਈ ਡੋਂਟ ਥਿੰਕ ਸੋ ਕਿ ਇਹਦੇ ਉੱਤੇ ਕੋਈ ਵੀ ਐਸੀ ਚੀਜ਼ ਹੈਗੀ ਆ ਕਿ ਜਿਹੜੀ ਉੱਤੇ ਮੈਟਰ ਕਰਦੀ ਹੈਗੀ ਆ। ਬਾਕੀ ਰਹਿ ਗਈ ਕਾਸਟ ਦੀ ਗੱਲ, ਇਟਸ 4 ਗੁਣਾ ਕਾਸਟ ਆਲਮੋਸਟ ਹੁੰਦੀ ਹੈ ਜਦੋਂ ਤੁਸੀਂ ਸਕੇਲ ਤੇ ਪੁੱਲ ਹੁੰਦੇ ਆ, ਸਕੇਲ ਤੇ ਤੁਹਾਡੀ ਕੋਈ ਰਿਪੇਅਰ ਹੁੰਦੀ ਆ, ਸੋ ਉਹਦੀ ਕਾਸਟ ਆਲਵੇਜ਼ ਵੱਧ ਹੁੰਦੀ ਆ। ਸੋ ਇਸੇ ਕਰਕੇ ਅਸੀਂ ਕਹੀਦਾ ਕਿ ਪ੍ਰੀ ਟ੍ਰਿਪ ਇੰਸਪੈਕਸ਼ਨ ਕਰੋ ਤੇ ਉਹ ਪਹਿਲਾਂ ਹੀ ਦੇਖ ਲਓ, ਕਿਉਂਕਿ ਜਿਹੜੀ ਜੇ ਤੁਹਾਡੀ ਸੀਲ ਲੀਕ ਹੈਗੀ ਆ, ਉਹ ਸੀਲ ਲੀਕ ਰਾਈਟ ਵੇ ਤਾਂ ਹੋਈ ਨਹੀਂ, ਉਹ ਪਹਿਲਾਂ ਲੀਕ ਹੋਈ ਹੋਊਗੀ ਜਿਹੜੀ ਕਿ ਤੁਹਾਨੂੰ ਨਹੀਂ ਪਤਾ ਲੱਗੀ। ਤੋ ਮੋਸਟ ਆਫ ਦਾ ਟਾਈਮ ਇਹਦੀ ਆਈ ਡੋਂਟ ਥਿੰਕ ਸੋ ਕਿ ਕੋਈ ਵੈਲਿਡ ਰੀਜ਼ਨ ਹੈਗਾ। ਯੈਸ, ਉਹਨੇ ਤੁਹਾਨੂੰ ਦੁਬਾਰਾ ਚੈੱਕ ਨਹੀਂ ਕੀਤਾ, ਦੇ ਕੈਨ ਸੇ ਕਿ ਠੀਕ ਆ, ਸਾਨੂੰ ਮਕੈਨਿਕ ਦੇ ਦੱਸਤਾ ਅਣਗਿਣਤ ਤੁਹਾਡੀ ਸੀਲ ਪਾਤੀ ਆ ਤੇ ਤੁਹਾਨੂੰ ਅਸੀਂ ਜਾਣਤਾ ਹੈ, ਤੁਹਾਨੂੰ ਸਾਈਨ ਆਫ ਕਰਤਾ ਹੈ। ਸੋ ਆਈ ਡੋਂਟ ਥਿੰਕ ਸੋ ਕਿ ਕੋਈ ਕੰਪਲੇਂਟ ਏਡੀ ਵੱਡੀ ਬਣਦੀ ਹੈਗੀ ਆ ਉਹਦੇ ਉੱਤੇ। ਠੀਕ ਹੈ, ਤੁਹਾਨੂੰ ਹੋ ਰਿਹਾ ਹੈਗਾ, ਤੁਸੀਂ ਪਰਸਨਲੀ ਫੀਲ ਕਰਦੇ ਹੈਗੇ, ਦੈਟਸ ਅ ਡਿਫਰੈਂਟ ਸਟੋਰੀ। ਬਟ ਮੈਨੂੰ ਲੱਗਦਾ ਰਮਨ ਜੀ ਉਹ ਪ੍ਰਾਈਸ ਕਰਕੇ ਕਰਦੇ ਆ, ਵੇ ਰਲਿਓ ਵੀ ਹੋ ਸਕਦੇ ਆ ਨਾ, ਪ੍ਰਾਈਸ ਕਰਕੇ ਭਾਜੀ। ਪਲੱਸ ਉਹਨਾਂ ਨੇ ਨਾ ਮੇਰਾ ਮਤਲਬ ਕਿ ਮੁੜ ਕੇ 3 ਸਾਲ ਹੋ ਗਏ ਨੇ ਇੰਸਪੈਕਸ਼ਨ ਨਹੀਂ ਹੋਈ ਮੇਰੀ ਟਰੱਕ ਟਰਾਲੇ ਦੀ ਕਦੇ ਵੀ।
ਮੈਨੂੰ ਕਹਿੰਦਾ ਸੀ ਐਟਲੀਸਟ ਇੰਸਪੈਕਸ਼ਨ ਕਰਕੇ ਮੇਰੇ ਸਟicker ਤਾਂ ਤੁਸੀਂ ਲਾ ਦਿਓ ਵੀ ਮੁੜ ਕੇ ਮੈਨੂੰ ਪ੍ਰੋਬਲਮ ਨਾ ਕੋਈ ਆਵੇ, ਤੁਸੀਂ ਇੰਸਪੈਕਟਰ ਤਾਂ ਪੂਰਾ ਕਰ ਲਓ ਟ੍ਰੇਲਰ ਟਰੱਕ ਟ੍ਰੇਲਰ। ਉਹਨਾਂ ਨੇ ਮੁੜ ਕੇ ਮਤਲਬ ਕਿ ਰੀਜ਼ਨ ਮੈਨੂੰ ਇਹ ਦਿੱਤਾ ਸੀ ਵੀ ਜਿਹੜੀ ਰਬੜ ਬ੍ਰੇਕ ਆ ਤੇ ਤੂੰ ਸੇਫ ਨਹੀਂ ਹੈਗਾ ਡਰਾਈਵ ਕਰਨ ਦੇ। ਮੁੜ ਕੇ ਉਹਨਾਂ ਨੇ ਕੁਛ ਨਹੀਂ ਚੈੱਕ ਕੀਤਾ ਤੇ ਉਹਨਾਂ ਨੇ ਮੈਨੂੰ ਕਹਿੰਦੇ ਲੈਟ ਯੂ ਗੋ ਤੇ ਵੀ ਤੂੰ ਆਪਣਾ ਡਰਾਈਵ ਕਰ ਸਕਦਾ। ਤੇ ਮੈਂ ਕਿਹਾ ਫਿਰ ਹੁਣ ਸੇਫਟੀ ਕਿੱਥੇ ਕੀ, ਤੁਸੀਂ ਮੇਰੇ ਬ੍ਰੇਕਾਂ ਵੀ ਨਹੀਂ ਚੈੱਕ ਕੀਤੀਆਂ ਹੈਗੀਆਂ ਜਾਂ ਹੋਰ ਕੋਈ ਇੰਸਪੈਕਸ਼ਨ ਵੀ ਨਹੀਂ ਕੀਤੀ ਹੈਗੀ ਜੀ। ਭਾਜੀ ਉਹਨਾਂ ਨੇ ਜਦੋਂ ਪਹਿਲਾਂ ਤੁਹਾਡੀ ਇੰਸਪੈਕਸ਼ਨ ਕੀਤੀ ਉਦੋਂ ਚੈੱਕ ਕੀਤੀਆਂ ਹੋਣਗੀਆਂ ਨਾ, ਤਾਂ ਹੀ ਉਹਨਾਂ ਨੇ ਨਹੀਂ ਭਾਜੀ ਉਹਨਾਂ ਨੇ ਜਸਟ ਸਟਾਰਟ ਕੀਤਾ ਲਾਈਕ ਪਹਿਲਾਂ ਵੀ ਮੈਂ ਤੁਹਾਨੂੰ ਮੈਂਸ਼ਨ ਕੀਤਾ 2 ਮਿੰਟ ਦੇ ਵਿੱਚ ਜਦੋਂ ਬੈਟਰੀ ਮਾਰ ਕੇ ਚੈੱਕ ਕੀਤੀ ਬਸ ਉਹ ਰਬੜ ਉਹਨਾਂ ਨੇ ਦੇਖੀ ਉਹੀ ਫਿਕਸ ਕਰਾ ਕੇ ਮੈਨੂੰ ਕਹਿੰਦੇ ਜਾ ਬਸ। Okay. I guess, then that is their responsibility to do that. But unfortunately, ਤੁਹਾਨੂੰ ਦੱਸਾਂ ਕਿ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਦੱਸ ਦਿੰਦਾ ਕਿ ਮੈਂ 21 ਸਟੇਟਾਂ ਦੇ ਵਿੱਚੋਂ ਇੱਕ ਵਾਰੀ ਲੋਡ ਲੈ ਕੇ ਨਿਕਲਿਆ ਸੀਗਾ। ਇੱਥੋਂ ਕੈਲੀਫੋਰਨੀਆ ਤੋਂ ਲੋਡ ਲੈ ਗਿਆ, ਕੈਲੀਫੋਰਨੀਆ ਤੋਂ ਵਾਪਸ ਆਇਆ, 21 ਸਟੇਟਸ ਤੋਂ ਨਿਕਲਿਆ। ਮੇਰੀਆਂ 3 ਵਾਰ ਇੰਸਪੈਕਸ਼ਨ ਹੋਈਆਂ ਔਰ ਕਿਸੇ ਨੇ ਮੇਰਾ ਸਟicker ਨਹੀਂ ਲਾਇਆ। ਸੋ it's a part of the business, it's a part of the process. We just need to learn. ਅਸੀਂ ਸਕੇਲ ਵਾਲਿਆਂ ਤੇ ਡਿਪੈਂਡ ਨਹੀਂ ਕਰ ਸਕਦੇ ਕਿ ਸਾਡੀਆਂ ਬ੍ਰੇਕਾਂ ਚੈੱਕ ਕਰਕੇ ਸਾਨੂੰ ਦੱਸਣ। ਅਸੀਂ ਆਪਣੇ ਆਪ ਉਹਦਾ ਸਾਰਾ ਪ੍ਰੀ ਇੰਸਪੈਕਸ਼ਨ ਕਰੀਏ, ਆਪ ਕਰੀਏ। ਵੀ ਨੀਡ ਟੂ ਅੰਡਰਸਟੈਂਡ ਕਿ ਸਾਡੀ ਮਾਰਚ ਦੇ ਵਿੱਚ ਜਦੋਂ ਅਸੀਂ CHP ਨੂੰ ਮਿਲੇ ਸੀਗੇ ਸੈਨ ਡਿਏਗੋ ਦੇ ਵਿੱਚ, ਉਦੋਂ ਵੀ ਸਾਡੀ CHP ਨਾਲ ਗੱਲ ਹੋਈ ਸੀਗੀ ਕਿ ਸਾਡੀਆਂ ਜਿਹੜੀਆਂ ਵੋਲੰਟਰੀ ਇੰਸਪੈਕਸ਼ਨਸ ਆ ਉਹ ਨਹੀਂ ਕਰਦੇ ਹੈਗੇ। ਸਾਡੀ ਉਦੋਂ ਬਥੇਰੀ ਉਹਨਾਂ ਨਾਲ ਬਹਿਸਬਾਜ਼ੀ ਵੀ ਹੋਈ ਸੀਗੀ। ਪਰ ਅਨਫੋਰਚੂਨੇਟਲੀ ਦ ਕਰੰਟ ਪੇਸ ਤੁਹਾਨੂੰ ਖੁਦ ਨੂੰ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਕਰਨੀਆਂ ਚਾਹੀਦੀਆਂ। ਤੁਹਾਡੀ 90 ਡੇ ਇੰਸਪੈਕਸ਼ਨ ਖੁਦ ਹੋਣੀ ਚਾਹੀਦੀ ਹੈ ਟ੍ਰੇਲਰ ਦੀ, ਤੁਹਾਡੇ ਟਰੱਕ ਦੀ ਇੰਸਪੈਕਸ਼ਨ ਤੁਹਾਨੂੰ ਖੁਦ ਕਰਨੀ ਆਉਣੀ ਚਾਹੀਦੀ ਆ। ਔਰ ਜੇ ਤੁਹਾਡੇ ਕੋਲ ਤੁਹਾਨੂੰ ਲੱਗਦਾ ਕਿ ਤੁਹਾਡੀ ਸਕੇਲ ਤੇ ਪੁੱਲ ਹੋ ਸਕਦੇ ਆ, ਕੁਛ ਹੋ ਸਕਦੇ ਆ, ਗੋ ਟੂ ਅ ਰਾਈਟ ਮਕੈਨਿਕ, ਗੋ ਟੂ ਅ ਪ੍ਰੋਪਰ ਮਕੈਨਿਕ ਐਂਡ ਗੈਟ ਦ ਪ੍ਰੋਪਰ ਇੰਸਪੈਕਸ਼ਨ ਡਨ। ਜੀ, ਦੈਟਸ our responsibility as a business owner ਕਿ ਸਾਡਾ equipment good running conditions ਹੈਗਾ। we cannot depend on a scale to find mistakes for us। ਜੀ, ਬਾਕੀ ਓਵਰਆਲ ਪਰ ਇਹ ਗੱਲ ਹੈਗੀ ਆ ਰਮਨ ਜੀ, ਹਰਜੋਤ ਜੀ, ਮੁਹਾਵੇ ਸਕੇਲ ਕੁਝ ਜ਼ਿਆਦਾ ਫੇਮਸ ਹੋ ਰਿਹਾ ਆ। ਬਹੁਤ ਸਾਰੀਆਂ ਕਾਲ ਜਿਹੜੀਆਂ ਅਕਸਰ ਆ ਹੀ ਜਾਂਦੀਆਂ ਵੀ ਉੱਥੇ ਕੁਛ ਨਾ ਕੁਛ ਦਾਲ ਚ ਕਾਲਾ ਜਿਹੜਾ ਉਹ ਚੱਲੀ ਜਾਂਦਾ। ਇੱਕ ਲਾਸਟ ਕਾਲਰ ਲਵਾਂਗੇ ਫਿਰ ਸਮਾਪਤੀ ਕਰਦੇ ਹਾਂ। ਵਿਕਰਮ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਗੱਲ ਕਰਨੀ ਕਿ ਮੈਂ ਇੱਕ ਲੋਡ ਲਾਇਆ ਸੀ ਆਪਣਾ ਜੁਮੇ ਤੋਂ ਮੋਡੈਸਟੋ ਦਾ, ਤੇ ਉਹ ਬ੍ਰੋਕਰ ਕਾਲ ਨਹੀਂ ਚੱਕਦਾ। ਉਹ 2-3 ਜਣਿਆਂ ਨੇ ਅੱਗੇ ਵੀ ਏਦਾਂ ਹੋਈ ਹੈ। ਤੂੰ ਦੱਸ ਸਕਦੇ ਉਹਦੇ ਬਾਰੇ ਕੀ ਹੋ ਸਕਦਾ? ਡੋਂਟ ਨੋ ਭਾਜੀ ਕੀ ਹੋ ਸਕਦਾ ਕਿ ਕਾਲ ਨਹੀਂ ਚੱਕਦਾ। ਹੁਣ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ ਕਿ ਕੀਪ ਔਨ ਕਾਲਿੰਗ ਬੈਕ। ਤੇ ਬਾਕੀਆਂ ਬੰਦ ਕਰ ਗਿਆ ਨੰਬਰ, ਈਮੇਲ ਕੋਈ ਰਿਪਲਾਈ ਨਹੀਂ ਕਰਦਾ। ਆਬੂ ਗਰਕੀ ਦੀ ਧੋਖਾ ਹੋ ਗਿਆ ਜੀ ਤੁਹਾਡੇ ਨਾਲ ਵੀ, ਤੇ ਫਰਾਡ ਹੋ ਗਿਆ। ਮੈਂ ਅਡਾਰੀ ਮਾਰ ਗਿਆ ਲੱਗਦਾ। ਹਾਂਜੀ, ਕੋਈ ਦੱਸ ਸਕਦਾ ਕਿ ਸੈਂਡੀਏ ਲੌਜਿਸਟਿਕ ਆ, ਆਬੂ ਗਰਕੀ ਦੀ ਆ ਬ੍ਰੋਕਰ। ਹੁਣ ਇਹ ਨਹੀਂ ਨਾ ਮੈਂ ਉਹਨਾਂ ਦੇ ਬੌਂਡ ਤੇ ਵੀ ਜਾ ਕੇ ਜਿਹੜੀ ਕਾਲ ਕੀਤੀ ਤਾਂ ਆਉਂਦੇ ਸੀ ਆਪਣਾ ਪ੍ਰੋਡਿਊਸ ਨਹੀਂ ਕਵਰ ਕਰਦੇ, ਕਿਉਂਕਿ ਜੁਮੇ ਤੋਂ ਪ੍ਰੋਡਿਊਸ ਇੱਥੇ ਮੋਡੈਸਟੋ ਲਾਇਆ ਸੀ। ਹਾਂਜੀ, ਬਹੁਤ ਕੰਪਨੀਆਂ ਹੈਗੀਆਂ, ਬਹੁਤ ਬ੍ਰੋਕਰ ਹੈਗੇ ਕੰਮ ਕਰਦੇ ਹੈਗੇ, ਲੇਕਿਨ ਤਾਂ ਉਹਨਾਂ ਦਾ ਬੌਂਡ ਜਿਹੜਾ ਉਹ ਪ੍ਰੋਡਿਊਸ ਕਵਰ ਨਹੀਂ ਕਰਦਾ ਹੈਗਾ। ਤੇ ਫਿਰ ਇਹ ਚੱਕਣ ਤੋਂ ਪਹਿਲਾਂ ਹੁਣ ਹੋਰ ਕੀ ਦੇਖਿਆ ਬੌਂਡ ਦੇ ਵਿੱਚ? ਇਹ ਵੀ ਚੈੱਕ ਕਰਨਾ ਪਿਆ ਕਰੂਗਾ ਹੁਣ ਡਰਾਈਵਰ ਨੂੰ, ਜਾਂ ਉਹ ਕਿੱਥੇ ਦਿਖਾ ਲੂਗੇ ਬੌਂਡ ਆਪਣੀ ਜਾਂ ਇੰਸ਼ੋਰੈਂਸ ਪਾਲਿਸੀ? ਇਹ ਫਿਰ ਰਮਨ ਜੀ ਇਹਦਾ ਕੀ ਸੋਲੂਸ਼ਨ ਆ ਇਹੋ ਜਿਹੀ ਚੀਜ਼ਾਂ ਤੋਂ ਬਚਣ ਲਈ? ਹੁਣ ਦੇਖੋ, ਇਹ ਸੋਲੂਸ਼ਨ ਇਹ ਆ ਕਿ ਜਦੋਂ ਤੁਸੀਂ ਕੰਮ ਕਰਦੇ ਹੋ, ਡਿਊ ਡਿਲੀਜੈਂਸ ਇਹਨੂੰ ਕਹਿੰਦੇ ਆ ਨਾ ਕਿ ਪਹਿਲਾਂ ਤੁਸੀਂ ਚੈੱਕ ਕਰੋ ਬ੍ਰੋਕਰ ਨੂੰ, ਬ੍ਰੋਕਰ ਦਾ ਕ੍ਰੈਡਿਟ ਚੈੱਕ ਕਰੋ, ਬ੍ਰੋਕਰ ਦੀ ਬੌਂਡ ਚੈੱਕ ਕਰੋ, ਬ੍ਰੋਕਰ ਦਾ ਪਹਿਲਾਂ ਤੁਸੀਂ ਜਿਹੜੇ ਨਾਲ ਕੰਮ ਕਰਨ ਲੱਗੇ, ਜੇ ਤੁਸੀਂ ਅਨਇੰਟੈਂਸ਼ਨਲੀ ਜਾਂ ਅਨਅਟੈਂਡਡ ਇੱਕ ਅੱਧੇ ਬ੍ਰੋਕਰ ਦਾ ਇੱਕ ਅੱਧੀ ਵਾਰੀ ਕੰਮ ਕਰਦੇ ਆ, ਤੇ ਮੇਕ ਸ਼ੋਰ ਕਿ ਜਿਹੜਾ ਪ੍ਰੋਪਰ ਬ੍ਰੋਕਰ ਹੈਗਾ ਉਹਦੇ ਨਾਲ ਕੰਮ ਕਰੋ। ਜਦੋਂ ਆਪਾਂ ਇੱਦਾਂ ਦੀਆਂ ਚੀਜ਼ਾਂ ਕਰਦੇ ਹੈਗੇ, ਫਿਰ ਪ੍ਰੋਬਲਮ ਉੱਥੇ ਇਸ਼ੂ ਆਉਂਦਾ ਆ ਜਦੋਂ ਜਿਹੜੇ ਬ੍ਰੋਕਰ ਸਾਡੇ ਹੈਗੇ ਆ ਉਹ, ਮੈਂ ਅਗੇਨ ਕਿਹਾ ਕਿ ਬ੍ਰੋਕਰ ਦੀ ਇਨਫੋਰਮੇਸ਼ਨ ਜਿਹੜੀ ਆ, ਹੁਣ ਜੇ ਲੋਡ ਬ੍ਰੋਕਰ 411 ਤੇ ਦਿੱਤੀ ਆ ਇਨਫੋਰਮੇਸ਼ਨ, ਉੱਥੇ ਉਹਦੀ ਕ੍ਰੈਡਿਟ ਸਕੋਰ ਵੀ ਆ, ਬੌਂਡ ਡਿਟੇਲ ਵੀ ਆ, ਚੱਕੋ ਇੱਕ ਫੋਨ ਕਰ ਲਓ ਉਹਨਾਂ ਨੂੰ ਕਿ ਬ੍ਰੋਕਰ ਵੀ ਬੌਂਡ ਕੰਪਨੀ ਨੂੰ ਕਰਦਾ ਕਵਰ ਕਿ ਨਹੀਂ ਕਰਦਾ ਤੇ ਅਗਲੇ ਨੂੰ ਕਹੋ ਕਿ ਭਾਈ ਤੇਰਾ ਬੌਂਡ ਕਵਰ ਨਹੀਂ ਕਰਦਾ ਪ੍ਰੋਡਿਊਸ ਨੂੰ, ਹਾਊ ਯੂ ਆਰ ਡੂਇੰਗ ਦਾ ਪ੍ਰੋਡਿਊਸ, ਤੂੰ ਪ੍ਰੋਡਿਊਸ ਕਰ ਹੀ ਨਹੀਂ ਸਕਦਾ। ਜੀ, ਪਰ ਇੱਥੋਂ ਤੱਕ ਅਸੀਂ ਜਾਈਏ ਕਿੱਦਾਂ? ਚਲੋ ਹੁਣ ਇੱਕ ਭਾਈ ਸਾਹਿਬ ਇਹਨਾਂ ਨੂੰ ਨੁਕਸਾਨ ਹੋਇਆ, ਹੋਰ ਉਹਨਾਂ ਨੂੰ ਪਤਾ ਲੱਗ ਗਿਆ, ਕੰਮ ਨਹੀਂ ਕਰਦੇ, ਬਸ ਬਾਕੀਆਂ ਨੂੰ ਪਤਾ ਲੱਗ ਜੇ। ਹੁਣ ਇਹਨਾਂ ਦੇ ਕਰਕੇ ਇੰਨੇ ਬਥੇਰਾ ਆ। ਥੈਂਕ ਯੂ, ਇਹਨਾਂ ਨੇ ਸ਼ੇਅਰ ਕੀਤੀ ਗੱਲ। ਚਲੋ, ਰਾਜਕਰਨ ਲੋਡ ਬ੍ਰੋਕਰ 411 ਤੇ ਜਦੋਂ ਤੁਸੀਂ ਜਾਂਦੇ ਆ,
ਤੁਸੀਂ ਉੱਥੇ ਬ੍ਰੋਕਰ ਦਾ ਕ੍ਰੈਡਿਟ ਚੈੱਕ ਕਰਦੇ ਆ, ਉੱਥੇ ਨਾਲ ਤੁਹਾਡੀ ਉਹਦੀ ਐਕਟਿਵ ਇੰਸ਼ੋਰੈਂਸ, ਬੌਂਡ ਇੰਸ਼ੋਰੈਂਸ ਦਾ ਆਉਂਦਾ, ਕਿਹੜੀ ਕੰਪਨੀ ਨੇ ਕੀਤਾ, ਕਿੰਨੇ ਦੀ ਜਿਹੜੀ ਬੌਂਡ ਆ, ਪਾਲਿਸੀ ਨੰਬਰ ਆ, ਇਫੈਕਟਿਵ ਡੇਟ ਆ, ਠੀਕ ਹੈ ਨਾਲ ਉਹਦੀ ਕੈਰੀਅਰ ਦੀ ਸਾਰੀ ਇਨਫੋਰਮੇਸ਼ਨ ਆਉਂਦੀ ਆ, ਫੋਨ ਨੰਬਰ ਆਉਂਦਾ ਆ। ਜੇ ਹੁਣ ਇੱਥੋਂ ਗਾਂ ਤੁਸੀਂ ਜਾ ਕੇ ਕਹੋ ਵੀ ਕਾਲ ਵੀ ਮੇਰੇ ਲਈ ਤੁਸੀਂ ਕਰ ਲਿਓ, ਤੇ ਫਿਰ ਤਾਂ ਔਖਾ ਨਾ। ਨਹੀਂ ਨਹੀਂ ਇਹ ਤਾਂ ਹੈ, ਉਹ ਤਾਂ ਆਪਾਂ ਨੂੰ ਕਰਨੀ ਹੋਈ ਪੈਣੀ ਆ, ਉਹ ਤਾਂ ਚੀਜ਼ਾਂ ਆਪਾਂ ਦੇਖੋ ਸਾਰਾ ਕੁਝ ਅਵੇਲੇਬਲ ਆ, ਇਨਫੋਰਮੇਸ਼ਨ ਅਵੇਲੇਬਲ ਆ, ਹਰ ਚੀਜ਼ ਅਵੇਲੇਬਲ ਆ, ਉਹਨੂੰ ਯੂਜ਼ ਕਰਨਾ ਤਾਂ ਸਾਡੇ ਹੱਥ 'ਚ ਹੈ ਨਾ। ਬਿਲਕੁਲ ਸਹੀ। ਕਈ ਵਾਰੀ ਸਾਰੇ ਕਰ ਨਹੀਂ ਸਕਦੇ, ਚਲੋ ਆ ਵੀ ਮਾਧਿਅਮ ਵਧੀਆ ਆ ਵੀ ਹੁਣ ਏਦਾਂ ਪਤਾ ਲੱਗ ਗਿਆ, ਹੁਣ ਜਿੰਨੇ ਆਪਣੇ ਲਿਸਨਰ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਭਾਈ ਚੈੱਕ ਕਰੋ। ਹੁਣ ਕਈਆਂ ਨੂੰ ਨਹੀਂ ਵੀ ਹੁੰਦਾ, ਕਈ ਵਿਚਾਰੇ ਓਨੈਸਟੀ 'ਚ ਵੀ ਮਾਰੇ ਜਾਂਦੇ ਹਨ ਜੀ। ਚਲੋ ਧਿਆਨ ਰੱਖਿਆ ਕਰੋ, ਜਿਹੜਾ ਲੋਡ ਬ੍ਰੋਕਰ 411 ਤੇ ਜਾਓ ਤੇ ਲੋਡ ਚੱਕਣ ਤੋਂ ਪਹਿਲਾਂ ਦੇਖੋ, ਖਾਸ ਕਰਕੇ ਉਸ ਟਾਈਮ ਦੇ ਉੱਤੇ ਜਦੋਂ ਆਪਾਂ ਨੂੰ ਪਤਾ ਵੀ ਹਾਹਾਕਾਰ ਪੂਰੀ ਜਿਹੜੀ ਉਹ ਮਚੀ ਪਈ ਹੈਗੀ ਆ। ਯੂ ਨੈਵਰ ਨੋ ਅੱਗੇ ਕੀ ਹੋ ਜਾਣਾ, ਕਿੱਦਾਂ ਜਿਹੜਾ ਆ ਦੇਖੋ ਰਾਜਕਰਨ ਗੱਲ ਏਦਾਂ ਹੁੰਦੀ ਆ, ਟੇਕ ਐਵਰੀ ਸਟੈਪ। ਇੱਕ ਲੋਡ ਵੀ ਤੁਹਾਡਾ ਮਰਿਆ ਤੁਹਾਨੂੰ 3-3 ਮਹੀਨੇ 4-4 ਮਹੀਨੇ 6-6 ਮਹੀਨੇ ਪਿੱਛੇ ਪਾ ਦਿੰਦਾ। ਸੋ ਚੈੱਕ ਐਵਰੀ ਆਪਸ਼ਨ, ਡੂ ਐਵਰੀਥਿੰਗ ਪੋਸੀਬਲ ਟੂ ਮੇਕ ਸ਼ੋਰ ਕਿ ਜਿੰਨਾ ਕੰਮ ਕਰਨ ਲੱਗੇ ਆ ਉਹ ਸਹੀ ਆ। $5,000-6,000 ਦਾ ਲੋਡ ਜਿਹੜਾ ਤੁਹਾਡਾ ਖਰਾਬ ਹੋਇਆ, ਇਟ ਟੇਕਸ ਯੂ ਲੌਂਗ ਟਾਈਮ ਟੂ ਰਿਕਵਰ। ਸਮਾਂ ਸਮਾਪਤ ਹੈ। ਥੈਂਕ ਯੂ। ਜੀ ਹਾਂ ਬਿਲਕੁਲ। ਸੋ ਸਰੋਤੇ, ਜਿਸ ਤਰ੍ਹਾਂ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਆ, ਆਪਾਂ ਲੰਮੇ ਸਮੇਂ ਤੋਂ ਟਰੱਕਿੰਗ ਬਾਰੇ ਦੱਸਦੇ ਰਹਿੰਦੇ ਆ। ਕਈ ਸਾਡੇ ਨਾਲ ਔਖੇ ਵੀ ਹੁੰਦੇ ਰਹੇ ਭਾਈ, ਤੁਸੀਂ ਨੈਗੇਟਿਵ ਖਬਰਾਂ ਦਿੰਦੇ ਆ। ਹੁਣ ਤੁਹਾਡੇ ਸਾਹਮਣੇ ਆ ਜੋ ਕੁਝ ਚੱਲ ਰਿਹਾ, ਧੜ ਈਐਲਡੀਆਂ ਵੀ ਬੰਦ ਹੋ ਰਹੀਆਂ ਹੈਗੀਆਂ ਆ। 2 ਈਐਲਡੀਆਂ ਬੰਦ ਹੋਈਆਂ, ਉਹ ਸਾਤੋਂ ਰਹਿ ਗਿਆ ਖਬਰ ਸਾਂਝੀ ਕਰਨੀ। ਤੇ ਲੋਡ ਚੋਰੀ ਹੋ ਰਿਹਾ ਆ, ਲੋਡ ਚੁਕਾ ਕੇ ਨਹੀਂ ਫੋਨ ਚੱਕ ਰਿਹਾ, ਤੇ ਆਲਰੇਡੀ ਜਿਹੜੇ ਲੋਡ ਆ ਕਾਫੀ ਘੱਟ ਹੈਗੇ। ਸੋ ਕਾਫੀ ਜਿਹੜੀ ਸਿਚੁਏਸ਼ਨ ਹੈ ਟਰੱਕਿੰਗ ਦੇ ਵਿੱਚ ਇਸ ਟਾਈਮ ਬੈਡ ਹੈ। ਹਾਂਜੀ ਆਪਾਂ ਹਰਜੋਤ ਭਾਜੀ ਉਹਦੇ 'ਚ ਮੈਂ ਦੱਸ ਦਿਆਂ, ਜਿਹੜੀਆਂ 2 ਈਐਲਡੀਆਂ ਸਸਪੈਂਡ ਹੋਈਆਂ, ਇੱਕ ਈਐਲਡੀ ਮੈਂਡੇਟ ਪਲੱਸ ਤੇ ਇੱਕ ਸਟਾਰ ਈਐਲਡੀ। ਸਟਾਰ ਈਐਲਡੀ ਜਿਹੜੀ ਆ ਅੱਜ ਸਵੇਰੇ ਹੀ FMCSA ਦੀ ਈਮੇਲ ਆਈ ਹੈਗੀ ਆ, ਉਹ ਰੀਇਨਸਟੇਟ ਹੋ ਗਈ ਆ। ਸਟਾਰ ਈਐਲਡੀ ਰੀਇਨਸਟੇਟ ਹੋ ਗਈ ਆ। ਜਿਹੜੀ ਈਐਲਡੀ ਮੈਂਡੇਟ ਪਲੱਸ ਹੈਗੀ ਆ ਉਹ ਗੌਨ, ਸਸਪੈਂਡ। ਠੀਕ ਹੈ ਠੀਕ ਹੈ। ਥੈਂਕ ਯੂ ਰਮਨ ਜੀ, ਮਿਹਰਬਾਨੀ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਸਰੋਤੇ, ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਪੰਜਾਬੀ ਰੇਡੀਓ ਯੂਐਸਏ ਵੱਲੋਂ ਰੈਫਲ ਚੱਲ ਰਹੇ ਆ। ਪਹਿਲਾਂ ਆਪਾਂ ਬੇ ਏਰੀਏ ਦਾ ਜਿਹੜਾ ਸਾਡਾ 1170 AM ਸਟੇਸ਼ਨ ਉਹਦੇ ਕੱਢੇ ਸੀਗੇ। ਉਸ ਤੋਂ ਬਾਅਦ ਫਿਰ ਸੈਕਰਾਮੈਂਟੋ ਦੇ, ਤੇ ਹੁਣ ਅੱਜ ਕੱਲ ਬੇਕਰਸਫੀਲਡ ਵਾਲੇ। ਜਿੰਨੇ ਵੀ ਸਾਡੇ ਸਰੋਤੇ ਬੇਕਰਸਫੀਲਡ ਏਰੀਏ 'ਚ ਤੁਸੀਂ ਸਾਨੂੰ ਸੁਣ ਰਹੇ ਹੋ, 1350 AM ਤੇ 107.5 FM ਤੇ ਅੱਜ 11 ਵਜੇ ਰੈਫਲ ਕੱਢਣੇ ਆ, ਦੂਜੀ ਵਾਰੀ ਕੱਢਣੇ ਆ। ਕਾਲ ਕਰ ਲਓ ਜਿਹਨੀ ਨਹੀਂ ਕਾਲਾਂ ਕੀਤੀਆਂ, 408 272 5200 4082725200 ਜੀ। ਹੁਣ ਲੈਣੇ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।